ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪੰਜਾਬੀ ਰੇਡੀਓ ਯੂਐਸਏ ਦੇ ਫ੍ਰੈਜ਼ਨੋ ਸਟੂਡੀਓ ਤੋਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ 17 ਨਵੰਬਰ ਹੈ 2022 ਸਾਲ ਦਾ ਤੇ ਦਿਨ ਵੀਰਵਾਰ ਹੈ। ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੇਗਾ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫੇਰ ਕਰਦੇ ਹਾਂ ਖਬਰਾਂ ਤੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ, ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਝਾਤਖੋਰੀ ਕਰਨ ਤੋਂ ਪਹਿਲਾਂ, ਅੱਗੇ ਵਧਣ ਤੋਂ ਪਹਿਲਾਂ ਇੱਕ ਨਜ਼ਰ ਸਪਾਂਸਰਸ ਦੇ ਉੱਤੇ ਤੇ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲੇਨੀਅਨ ਕੰਜ਼ੀਰੈਂਟਨ, ਸਰਬਜੀਤ ਸਿੰਘ ਸ਼ੋਕਰ ਟਰਲਕ ਜੀਐਲਯੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਵੀ ਕਰਦੇ ਨੇ। ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਸੈਂਤਾ ਨੇਲਾ ਦੀ ਲੋਕੇਸ਼ਨ ਹੈ, ਨਿਮਾ ਸਹੋਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨੰਬਰ ਹੈ 209 277 0113। ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਟਵਾਲ, ਜਿਨ੍ਹਾਂ ਤੋਂ ਤੁਸੀਂ ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਸੰਪਰਕ ਕੀਤਾ ਜਾ ਸਕਦਾ, ਜਿਨ੍ਹਾਂ ਦੇ ਨਾਲ 559 800 0590 ਉਹਨਾਂ ਦਾ ਨੰਬਰ ਹੈ। ਤੇ ਜੱਸੀ ਗਿੱਲ ਬੇਕਰਸਫੀਲਡ ਤੋਂ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਰਾਹੁਲ ਗਾਂਧੀ ਦੇ ਨਾਲ ਜੁੜੀ ਖਬਰ ਤੋਂ। ਰਾਹੁਲ ਗਾਂਧੀ ਨੇ ਦੱਸਦੇ ਸਾਵਰਕਰ ਤੇ ਵੱਡਾ ਹਮਲਾ ਕੀਤਾ। ਦੇਖੋ, ਇਹ ਸਥਿਤੀ ਜਿਹੜੀ ਆ ਉਹ ਵੇਖਣਾ ਪਏਗਾ ਕਿ ਐਸੀ ਕਿਉਂ ਬਣੀ ਆ, ਕਦ ਤੋਂ ਬਣੀ ਆ ਤੇ ਇਹਦੀ ਟਾਈਮਿੰਗ ਜਿਹੜੀ ਆ ਇਹ ਕਿਉਂ ਆ। ਜੀ, ਕਿਉਂਕਿ ਦੇਖੋ ਗੱਲ ਕੀ ਹੈ ਕਿ ਗੁਜਰਾਤ ਇਲੈਕਸ਼ਨ ਹੈ, ਇਸ ਵਾਰੀ ਇੱਕ ਪ੍ਰਯੋਗ ਹੋ ਰਿਹਾ ਗੁਜਰਾਤ ਦੇ ਵਿੱਚ। ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਕਿ ਰਾਜਸਥਾਨ ਦੇ ਵਿੱਚ ਇਹਨਾਂ ਦੀ ਮੇਨ ਲੀਡਰਸ਼ਿਪ ਨਹੀਂ ਸੀਗੀ ਗਈ, ਜਾਂ ਕੁਝ ਹੋਰ ਸੂਬਿਆਂ ਦੇ ਵਿੱਚ ਵੀ ਪ੍ਰਯੋਗ ਇਸ ਤਰ੍ਹਾਂ ਦੇ ਹੁੰਦੇ ਆ। ਤਾਂ ਮਤਲਬ ਕਿ ਲੋਕਲ ਲੀਡਰਸ਼ਿਪ ਨੂੰ ਆਪਣੇ ਪੱਧਰ ਤੇ ਕਿਹਾ ਜਾਂਦਾ ਕਿ ਤੁਸੀਂ ਸਾਰੀ ਰਣਨੀਤੀ ਨੂੰ ਅਮਲ ਚ ਲਿਆਉਣਾ। ਰਣਨੀਤੀ ਤਾਂ ਸਾਰੇ ਰਲ ਮਿਲ ਕੇ ਘੜਦੇ ਨੇ, ਅਮਲ ਚ ਲਿਆਉਣ ਵਾਲੇ ਕੁਝ ਕਰੈਕਟਰ, ਕੁਝ ਚਿਹਰੇ ਜਿਹੜੇ ਆ ਉਹ ਅੱਗੇ ਹੁੰਦੇ ਨੇ। ਹੁਣ ਇਹ ਉੱਥੇ ਨਹੀਂ ਜਾ ਰਹੇ ਰਾਹੁਲ ਗਾਂਧੀ ਹੋਰੀ, ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਜਦੋਂ ਅਸੀਂ ਕੌਮੀ ਲੀਡਰਸ਼ਿਪ ਦੇ ਤੌਰ ਤੇ ਉੱਥੇ ਜਾ ਕੇ ਪ੍ਰਚਾਰ ਕਰਦੇ ਹਾਂ ਕਿਸੇ ਸੂਬੇ 'ਚ, ਤਾਂ ਕਈ ਵਾਰ ਸਥਿਤੀ ਜਿਹੜੀ ਹੈ ਐਸੀ ਨਹੀਂ ਬਣ ਪਾਉਂਦੀ ਜੈਸੀ ਲੋਕਲ ਲੀਡਰਸ਼ਿਪ ਬਣਾ ਸਕਦੀ ਹੈ। ਤਾਂ ਇਸ ਕਰਕੇ ਇੱਕ ਤਾਂ ਇਹਨਾਂ ਨੇ ਇਹ ਰਣਨੀਤਿਕ ਪੈਂਤੜਾ ਅਪਣਾਇਆ। ਦੂਜੀ ਗੱਲ ਇਹ ਹੈ ਕਿ ਰਾਹੁਲ ਗਾਂਧੀ ਦੇ ਉੱਥੇ ਨਾ ਜਾਣ ਕਾਰਨ ਉਹ ਥੋੜਾ ਜਿਹਾ ਜਿਹੜਾ ਮਤਲਬ ਕਿ ਉਹ ਨਿਸ਼ਾਨਾ ਸੌਖ ਨਾਲ ਲੱਗਦਾ ਸੀ, ਹੁਣ ਥੋੜਾ ਔਖ ਨਾਲ ਲੱਗ ਰਿਹਾ। ਜਿਵੇਂ ਤੁਸੀਂ ਇੱਕ ਮਿਸਾਲ ਦੇ ਤੌਰ ਤੇ ਲੈ ਸਕਦੇ ਹੋ ਅਮਿਤ ਸ਼ਾਹ ਦਾ ਬਿਆਨ। ਅਮਿਤ ਸ਼ਾਹ ਕਹਿ ਰਹੇ ਨੇ ਕਿ 2024 ਦੇ ਵਿੱਚ ਅਸੀਂ ਰਾਮ ਮੰਦਿਰ 'ਚ ਰਾਹੁਲ ਗਾਂਧੀ ਨੂੰ ਦਰਸ਼ਨ ਕਰਨ ਵਾਸਤੇ ਸੱਦਾ ਦਿੰਦੇ ਹਾਂ। ਜੀ, ਆਵੇ ਹੁਣ ਦੇਖੋ ਇਹ ਘੇਰਨ ਦੀ ਇੱਕ ਘੇਰਾਬੰਦੀ ਦੀ ਯੋਜਨਾ ਹੈ। ਹੁਣ ਤਾਂ ਕੁਝ ਵੀ ਨਹੀਂ। ਰਾਹੁਲ ਗਾਂਧੀ ਤੇ ਜਨੇਊ ਪਾ ਚੁੱਕਾ ਹੈ, ਮੰਦਿਰ ਜਾ ਚੁੱਕਾ ਹੈ, ਜੀ ਸਭ ਨੂੰ ਪਤਾ ਹੈ। ਤਾਂ ਗੱਲ ਇਹ ਆ ਕਿ ਇਸ ਤਰ੍ਹਾਂ ਘੇਰਨ ਦਾ ਯਤਨ ਕੀਤਾ ਜਾ ਰਿਹਾ, ਕਿਉਂਕਿ ਅੱਗੇ ਬਚਿਆ ਜਾ ਰਿਹਾ ਸੀਗਾ ਕਿ ਆਮ ਆਦਮੀ ਪਾਰਟੀ ਨੂੰ ਥੋੜਾ ਜਿਹਾ ਅੱਗੇ ਦਿਖਾਇਆ ਜਾਵੇ, ਸੁਰਖੀਆਂ ਚ ਅੱਗੇ ਲਿਆਂਦਾ ਜਾਵੇ। ਪਰ ਹੁਣ ਉਹ ਚੀਜ਼ ਸਾਫ਼ ਹੋ ਗਈ ਆ। ਦੇਖੋ ਆਮ ਆਦਮੀ ਪਾਰਟੀ ਦਾ ਤੇ ਕੱਲ ਉਮੀਦਵਾਰ ਕਾਗਜ਼ ਚੁੱਕ ਕੇ ਨਿਕਲ ਗਿਆ, ਬਹਿ ਕੇ ਕਹਿੰਦੇ ਜੀ ਅਗਵਾ ਕਰ ਲਿਆ। ਉਹ ਕਹਿੰਦਾ ਜੀ ਮੇਰੀ ਤਾਂ ਜ਼ਮੀਰ ਜਾਗ ਪਈ ਆ, ਇਹ ਤੇ ਰਾਸ਼ਟਰ ਵਿਰੋਧੀ ਤਨਜ਼ੀਮ ਆ। ਸੋ ਇਸ ਕਰਕੇ ਹੁਣ ਇਹ ਜਿਹੜੀ ਪਰਿਸਥਿਤੀ ਬਣਦੀ ਪਈ ਆ, ਇਹਦੇ ਚ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਸਾਵਰਕਰ ਦੇ ਉਲਟਾ। ਸਾਵਰਕਰ ਮਤਲਬ ਕਿ ਇਹਨਾਂ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਬੁਨਿਆਦ ਤੇ ਹਮਲਾ ਕੀਤਾ ਹੈ। ਪਰ ਹਮਲਾ ਗੁਜਰਾਤ ਚ ਜਾ ਕੇ ਨਹੀਂ ਕੀਤਾ, ਗੁਜਰਾਤ ਦੇ ਗੁਆਂਢੀ ਸੂਬੇ ਮਹਾਰਾਸ਼ਟਰ ਚ ਬਹਿ ਕੇ ਕੀਤਾ ਹੈ। ਤਾਂ ਇਹ ਚੀਜ਼ ਜਿਹੜੀ ਵੇਖਣ ਵਾਲੀ, ਮੈਂ ਤਾਂ ਹੀ ਇੰਨੀ ਘੁਮਾ ਕੇ ਕਹਾਣੀ ਤੁਹਾਨੂੰ ਦੱਸੀ ਹੈ ਤਾਂ ਕਿ ਥੋੜਾ ਜਿਹਾ ਸਥਿਤੀਆਂ ਨੂੰ ਆਪਾਂ ਸਮਝਣ ਦੇ ਸਮਰੱਥ ਹੋ ਜਾਈਏ। ਤਾਂ ਇਹਦੇ ਚ ਇਹਨਾਂ ਨੇ ਇੱਕ ਲੈਟਰ ਕੱਢਿਆ, ਚਿੱਠੀ ਕੱਢੀ ਆ, ਜਿਹਦੇ ਚ ਜੋ ਬਿਆਨਬਾਜ਼ੀ ਲਿਖੀ ਆ ਮੈਂ ਤੁਹਾਨੂੰ ਦੱਸ ਦਿੰਨਾ। ਇਹ ਵੈਸੇ ਚਿੱਠੀ ਸਾਵਰਕਰ ਦੀ ਦੱਸੀ ਗਈ ਆ, ਕਿਉਂਕਿ ਮੈਂ ਉਹ ਪੀਸੀ ਨਹੀਂ ਦੇਖੀ, ਮੈਂ ਤਾਂ ਕਰਕੇ ਕਹਿ ਰਿਹਾ ਕਿਉਂਕਿ ਮੈਂ ਪੜ੍ਹੀ ਆ। ਉਹ ਪੀਸੀ ਨਹੀਂ, ਇਹਨਾਂ ਨੇ ਪੀਸੀ ਕੀਤੀ ਸੀ, ਉਹ ਮੈਂ ਪੀਸੀ ਨਹੀਂ ਦੇਖ ਸਕਿਆ। ਤਾਂ ਹੁਣ ਕੀ ਕਿਹਾ ਇਹਦੇ ਵਿੱਚ ਰਾਹੁਲ ਗਾਂਧੀ ਨੇ ਚਿੱਠੀ ਦਿਖਾ ਕੇ ਕਿਹਾ
कि ये देखिए मेरे लिए सबसे जरूरी डॉक्यूमेंट ये सावरकर जी की चिट्ठी है। इसमें उन्होंने अंग्रेजों को लिखा है, मैं आपका सबसे ज्यादा ईमानदार नौकर बने रहना चाहता हूँ। जी ये वो कहते कि ये मैं नहीं कह रहा, सावरकर ने लिखा है। ठीक है। ਹੁਣ ਫੜਨਵੀਸ ਉਹ ਕਹਿੰਦੇ ਕਿ ਵੇਖਣਾ ਚਾਹੁੰਦੇ ਆ ਤਾਂ ਵੇਖ ਲੈਣ। ਸਾਵਰਕਰ ਜੀ ਨੇ ਅੰਗਰੇਜ਼ਾਂ ਦੀ ਮਦਦ ਕੀਤੀ, ਸਾਵਰਕਰ ਜੀ ਨੇ ਇਹ ਚਿੱਠੀ ਸਾਈਨ ਕੀਤੀ। ਤੋ ਬਈ ਇਹਦੇ ਤੇ ਹੁਣ ਦੇਖੋ ਇਹਨਾਂ ਨੇ ਕਿਤਾਬਾਂ ਵਗੈਰਾ ਤਾਂ ਬਹੁਤ ਲਿਖੀਆਂ ਇਹਨਾਂ ਦੇ ਲੇਖਕਾਂ ਨੇ, ਹੁਣ ਫਿਲਮ ਵੀ ਬਣ ਰਹੀ ਹੈ ਸਾਵਰਕਰ ਦੀ, ਕਿਤਾਬਾਂ 'ਚ ਵੀ ਲਿਆਂਦਾ ਜਾ ਰਿਹਾ। ਪਰ ਜਿਹੜੀਆਂ ਚੀਜ਼ਾਂ ਦੇਖੋ ਸੱਚ ਦੇ ਰੂਪ 'ਚ ਆ, ਤੱਥ ਦੇ ਰੂਪ 'ਚ ਆ, ਉਹ ਚੀਜ਼ਾਂ ਇੰਨੀ ਛੇਤੀ ਮਿਟਦੀਆਂ ਨਹੀਂ ਹੁੰਦੀਆਂ। ਜੀ ਜੀ ਆਪਾਂ ਨੂੰ ਹੁਣ ਸਭ ਨੂੰ ਪਤਾ, ਜਿੰਨੀ ਕੁ ਆਪਾਂ ਪੜ੍ਹਾਈ ਲਿਖਾਈ ਕਰਦੇ ਆ, ਸਭ ਨੂੰ ਪਤਾ ਹੀ ਹੈ, ਵਾਕਫ ਹੈ ਕਿ ਚਿੱਠੀ ਇਸ ਤਰ੍ਹਾਂ ਦੀ ਸਾਵਰਕਰ ਨੇ ਲਿਖੀ ਹੈ। ਜੀ ਜੀ ਔਰ ਚਿੱਠੀਆਂ ਦਾ ਸਿਲਸਿਲਾ ਚੱਲਿਆ ਸੀਗਾ, ਇੱਕ ਚਿੱਠੀ ਨਹੀਂ ਹੈਗੀ। ਇਹ ਵੀ ਇਤਿਹਾਸ ਤੇ, ਕਿਉਂਕਿ ਇਹ ਸਾਰੀਆਂ ਚੀਜ਼ਾਂ ਦਸਤਾਵੇਜ਼ੀ ਨੇ। ਜੇ ਤਾਂ ਦਸਤਾਵੇਜ਼ੀ ਨਾ ਹੁੰਦੀ ਆ, ਕਿਉਂਕਿ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸ ਦੇਵਾਂ, ਭਗਤ ਸਿੰਘ, ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਸਾਵਰਕਰ, ਇਹਨਾਂ ਸਾਰਿਆਂ ਦਾ ਅੱਖਰ ਅੱਖਰ ਰਿਕਾਰਡਡ ਹੈ। ਤਾਂ ਕਰਕੇ ਇਹਦੇ 'ਚ ਇੱਕ ਵੀ ਹੇਰ-ਫੇਰ ਨਹੀਂ ਹੋ ਸਕਦਾ। ਸੋ ਗੱਲ ਇਹ ਹੈ ਕਿ ਤੋ ਬਈ ਇਹ ਸਾਰਾ ਫਿਰ ਰਿਕਾਰਡ ਪਿਆ ਹੋਇਆ ਹੈ। ਇਤਿਹਾਸਕਾਰ ਉਹ ਜਦੋਂ ਕੱਢ ਲਿਆਉਂਦੇ ਨੇ ਤਾਂ ਫਿਰ ਤਿਲ ਮਿਲਾ ਜਾਂਦੇ ਨੇ, ਫਿਰ ਇਹਨਾਂ ਨੂੰ ਕੋਈ ਜਵਾਬ ਨਹੀਂ ਔੜਦਾ। ਵੈਸੇ ਇਹ ਸਾਵਰਕਰ ਨੂੰ ਇੱਕ ਆਜ਼ਾਦੀ ਗੁਲਾਟੀਆ ਜਾਂ ਕਹਿ ਲਓ ਕਿ ਬਹੁਤ ਵੱਡਾ ਫਰੀडम फाइटर ਬਣਾਉਣ 'ਚ ਪੂਰਾ ਅੱਡੀ ਚੋਟੀ ਵਾਲਾ ਜ਼ੋਰ ਲਾ ਦਿੰਦੇ ਨੇ, ਪਰ ਗੱਲ ਬਣਦੀ ਨਹੀਂ ਹੈ। ਹਾਂ, ਬੁਲਬੁਲ ਹੁਣ ਜੇ ਵਾਲੀਆਂ ਤੁਸੀਂ ਵਾਹਵਾ ਦੇਖੋਗੇ, ਕਹਾਣੀਆਂ ਕੱਢ ਕੇ ਲਿਆਉਂਦੇ ਹੁੰਦੇ ਆ। ਹਾਂਜੀ ਬੁਲਬੁਲ ਵਾਲੀਆਂ ਮੈਂ ਕਿਹਾ ਵਾਹਵਾ ਕਹਾਣੀਆਂ ਜਿਹੀਆਂ ਕੱਢ ਕੇ ਲਿਆਉਂਦੇ ਹੁੰਦੇ ਮਿੰਟੂ ਜੀ, ਤੁਸੀਂ ਦੱਸਿਆ ਸੀ ਇੱਕ ਵਾਰੀ। ਆਓ ਬਈ ਉਹ ਬੁਲਬੁਲ ਤੇ ਬਹਿ ਕੇ ਉਹ ਨਿਕਲ ਜਾਂਦਾ ਬਾਹਰ। ਹਾਂਜੀ ਹਾਂਜੀ ਤਾਂ ਦੇਖੋ ਕਿ ਇਹੋ ਜੀ, ਦੇਖੋ ਇਹੋ ਜੀ ਵਾਹਿਆਤ ਗੱਲ ਕਿਸੇ ਵੱਡੇ ਫਰੀडम फाइटर ਦੇ ਨਾਲ ਜੋੜਨ ਦੀ ਕੋਈ ਲੋੜ ਹੈਗੀ ਆ? ਜੀ ਜੀ ਭਗਤ ਸਿੰਘ ਨਾਲ, ਸਰਾਭਾ ਜੀ ਦੇ ਨਾਲ, ਊਧਮ ਸਿੰਘ ਜੀ ਦੇ ਨਾਲ ਇਹ ਇਦਾਂ ਦੀਆਂ ਕਹਾਣੀਆਂ, ਮਨੋਕਲਪਿਤ ਕਹਾਣੀਆਂ ਜੋੜਨ ਦੀ ਜ਼ਰੂਰਤ ਪੈਂਦੀ ਹੈ, ਕਿਉਂਕਿ ਉਹਨਾਂ ਦੇ ਨਾਂ ਹੀ ਬਹੁਤ ਨੇ, ਉਹਨਾਂ ਦੇ ਕੰਮ ਬਹੁਤ ਨੇ। ਹਾਲਾਂਕਿ ਬਹੁਤ ਸਾਰੇ ਫਰੀडम फाइटर, ਇਹ ਵੀ ਚਲੋ ਗੱਲ ਲੰਮੀ ਨਾ ਹੋ ਜਾਵੇ, ਇਹਨੂੰ ਮੈਂ ਸਮੇਟ ਦਿੰਦਾ ਕਿ ਸਾਵਰਕਰ ਕੁਝ ਸਮੇਂ ਤੱਕ ਫਰੀडम फाइटर ਰਹੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ, ਇਹਦੇ 'ਚ ਕੋਈ ਦੋ ਰਾਏ ਨਹੀਂ, ਐਕਸ਼ਨ ਵੀ ਕੀਤੇ ਨੇ, ਇਹ ਇਤਿਹਾਸ ਹੈ। ਪਰ ਜਿਵੇਂ ਹੀ ਕੈਦ 'ਚ ਗਏ ਤਾਂ ਬਸ ਫਿਰ ਕਹਾਣੀ ਤੁਹਾਨੂੰ ਪਤਾ ਪਲਟ ਜਾਂਦੀ ਹੈ। ਤੇ ਖੈਰ ਇਹ ਤਾਂ ਬਈ ਹੁਣ ਘਮਸਾਨ ਚੱਲੇਗਾ, ਕਿਉਂਕਿ ਕੀ ਸ਼ਿਵ ਸੈਨਾ, ਕੀ ਭਾਜਪਾ ਸਾਰੇ ਮਗਰ ਪੈ ਗਏ ਆ। ਇੱਥੋਂ ਤੱਕ ਕਿ ਸਾਵਰਕਰ ਦੇ ਭਤੀਜੇ ਨੇ ਤੇ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਆ। ਤਾਂ ਮਤਲਬ ਕਿ ਮਾਮਲਾ ਪੂਰਾ ਭਖਾ ਦਿੱਤਾ। ਹੁਣ ਰਾਹੁਲ ਗਾਂਧੀ ਨੇ ਇਹ ਐਨ ਮੌਕੇ ਤੇ ਗੁਜਰਾਤ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਰਾਸ਼ਟਰਵਾਦ ਵਾਲਾ ਹੁਣ ਬੁਲਬੁਲਾ ਹੈ, ਅੱਗੇ ਬੁਲਬੁਲ ਦਾ ਤੁਸੀਂ ਕੀਤਾ ਤਾਂ ਇੱਕ ਬੁਲਬੁਲਾ ਹੈ ਜਿਹੜਾ, ਉਹਦੇ ਤੇ ਜੋ ਇਹਨਾਂ ਵਾਰ ਕੀਤਾ ਕਿ ਉਹ ਬੁਲਬੁਲਾ ਹੁਣ ਟੁੱਟ ਜਾਏਗਾ, ਇਹ ਵੱਡੀ ਗੱਲ ਹੈ। ਬਾਕੀ ਜਿਨ੍ਹਾਂ ਦੇ ਰਿਕਾਰਡ ਹੁੰਦੇ ਆ ਨਾ, ਉਹ ਠੀਕ ਆ, ਨੱਪ ਤਾਂ ਤੁਸੀਂ ਦਿੰਦੇ ਹੋ, ਪਰ ਹਜ਼ੂਰ ਉਹ ਇਤਿਹਾਸ ਚੋਂ ਮੁੜਦੇ ਨਹੀਂ ਕਰੈਕਟਰ, ਇਤਿਹਾਸ ਚੋਂ ਮਿਟਦੇ ਨਹੀਂ, ਨਾ ਉਹ ਮੁੜਦੇ ਨੇ ਨਾ ਮਿਟਦੇ ਨੇ, ਉਹ ਇਤਿਹਾਸ 'ਚ ਮੌਜੂਦ ਰਹਿੰਦੇ ਆ। ਇਤਿਹਾਸ ਦਾ ਇੱਕ ਕਰੈਕਟਰ ਹੈ ਸ਼ੇਰ ਅਲੀ ਅਫਰੀਦੀ। ਜਦੋਂ ਜਿਹੜਾ ਬ੍ਰਿਟਿਸ਼ ਹਕੂਮਤ ਦਾ ਚੌਥਾ ਵਾਇਸਰਾਏ ਆਇਆ ਸੀ ਨਾ, ਉਹਦਾ ਨਾਂ ਸੀ ਸ਼ਾਇਦ ਲਾਰਡ ਮੇਓ। ਜਦੋਂ ਇਹ ਉੱਥੇ ਗਿਆ, ਘੁੰਮਣ ਫਿਰਨ ਦਾ ਬੜਾ ਸ਼ੌਂਕੀ ਸੀ, ਤੇ ਘੁੰਮਦਾ ਘੁਮਾਉਂਦਾ ਉਸ ਜੇਲ੍ਹ 'ਚ ਚਲੇ ਗਿਆ। 21 ਤੋਪਾਂ ਦੀ ਸਲਾਮੀ ਦਿੱਤੀ ਗਈ ਸੀ ਉਹਨੂੰ, ਧੱਕੇ ਚੜ ਗਿਆ, ਜਿਹੜਾ ਧੱਕੇ ਚੜ ਗਿਆ ਯਾਰਾਂ ਦੇ। ਸ਼ੇਰ ਅਲੀ ਅਫਰੀਦੀ ਦੇ ਧੱਕੇ ਉੱਥੇ ਹੀ ਚੜ ਗਿਆ, ਕੈਦ ਕੱਟ ਰਹੇ ਸਨ, ਉੱਥੇ ਹੀ ਮਸਲ ਦਿੱਤਾ। ਇਹ ਹੁੰਦਾ ਇਤਿਹਾਸ। ਤਾਂ ਤੁਸੀਂ ਮੈਨੂੰ ਦੱਸੋ ਕਿ ਕੀ ਸ਼ੇਰ ਅਲੀ ਅਫਰੀਦੀ ਜਿਹੜੇ ਪਹਿਲਾਂ ਹੀ ਕੈਦ ਕੱਟ ਰਹੇ ਸੀ, ਉਹਨਾਂ ਨੇ ਕਿੰਨੀਆਂ ਕੁ ਚਿੱਠੀਆਂ ਲਿਖੀਆਂ ਸਾਈਨ ਕਰਕੇ? ਆ ਜਿਹੜਾ ਜਿਹਨੂੰ ਨਹਿਰੂ ਨੂੰ ਇਹ ਗਾਲਾਂ ਕੱਢਦੇ ਆ ਨਾ, ਨਹਿਰੂ ਦੀ ਕੈਦ ਕਿਤੇ ਗਿਣ ਕੇ ਦੇਖਿਓ, ਗੂਗਲ ਕਰਕੇ ਦੇਖੋ ਨਹਿਰੂ ਨੇ ਕਿੰਨੀ ਕੈਦ ਕੱਟੀ ਆ, ਪਟੇਲ ਨੇ ਕਿੰਨੀ ਕੈਦ ਕੱਟੀ ਆ। ਤੋ ਇਹਨਾਂ ਜੇਲ੍ਹ 'ਚ ਬੜਾ, ਨਹਿਰੂ ਤਾਂ ਪੰਜਾਬ ਦੀ ਜੇਲ੍ਹ 'ਚ ਵੀ ਬੰਦ ਰਿਹਾ ਹੈ, ਤੇ ਇਹਨਾਂ ਨੇ ਕਿੰਨੀਆਂ ਕੁ ਮਾਫੀ ਵਾਲੀਆਂ ਚਿੱਠੀਆਂ ਲਿਖੀਆਂ ਬਈ। ਇਸ ਕਰਕੇ ਜ਼ੋਰ ਲੱਗਾ ਪਿਆ, ਇਸ ਜ਼ੋਰ ਅਜਮਾਇਸ਼ ਦੇ ਵਿੱਚ ਅੱਗੇ ਦੇਖੋ ਕੀ ਰਾਜਨੀਤਿਕ ਉਠਾ ਬੈਠਕ ਹੁੰਦੀ ਆ। ਹਾਂਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਸੀਯੂ ਵੀਡੀਓ ਮਾਮਲੇ ਦੀ, ਤੇ ਇਹਦੇ ਵਿੱਚ ਹੁਣ ਪੁਲਿਸ ਨੇ ਚਾਰਜ ਸ਼ੀਟ ਦਾਖਲ ਕਰਤੀ ਹੈ ਜੀ। ਜੀ ਦੇਖੋ ਗੱਲ ਇਹ ਆ ਕਿ
ਚਾਰਜਸ਼ੀਟ ਦਾਖਲ ਕਰ ਦਿੱਤੀ ਆ। ਚਾਰਜਸ਼ੀਟ ਦੇ ਵਿੱਚ ਜੋ ਲਿਖਿਆ ਗਿਆ ਉਹ ਹੈਰਾਨ ਕਰਦਾ ਹੈ ਵੈਸੇ, ਜੀ। ਕਿਉਂਕਿ ਦੇਖੋ ਜਿਹੜਾ ਸ਼ੋਰ ਸੀ ਬਹੁਤ ਜ਼ਿਆਦਾ ਸੀ ਉਸ ਟਾਈਮ, ਮਾਮਲਾ ਹੀ ਕੁਝ ਇਸ ਕਿਸਮ ਦਾ ਸੀਗਾ। ਜਦੋਂ ਇੱਜ਼ਤ ਦੇ ਨਾਲ ਮਾਮਲਾ ਜੁੜ ਜਾਂਦਾ ਤੇ ਜਜ਼ਬਾਤ ਤੁਹਾਨੂੰ ਪਤਾ ਹੈ ਆਪਣੇ ਆਪ ਹੀ ਬੜੇ ਹਾਵੀ ਹੋ ਜਾਂਦੇ ਆ ਲੋਕਾਂ ਦੀ ਸੋਚ ਤੇ। ਤਾਂ ਖੈਰ ਉਸ ਟਾਈਮ ਇਹ ਮੁੱਦਾ ਜਿਹੜਾ 17 ਸਤੰਬਰ ਨੂੰ ਉੱਭਰਦਾ ਹੈ ਤਾਂ ਫਿਰ ਸੁਰਖੀਆਂ 'ਚ ਬਹੁਤ ਜ਼ਿਆਦਾ ਉਛਲਦਾ ਹੈ। ਜੀ। ਹੁਣ ਜਦੋਂ ਚਾਰਜਸ਼ੀਟ ਫਾਈਲ ਕਰ ਦਿੱਤੀ ਗਈ ਆ ਤਾਂ ਦੇਖੋ ਚਾਰਜਸ਼ੀਟ ਦੇ ਵਿੱਚ ਅਸਲ 'ਚ ਸਾਰੀ ਕਹਾਣੀ ਨਿਖੜ ਕੇ ਸਾਹਮਣੇ ਆਉਂਦੀ ਹੁੰਦੀ ਹੈ। ਨਿਖਰ ਕੇ ਸੌਰੀ ਕਹਿਣਾ ਸੀ ਮੈਂ, ਨਿਖਰ ਕੇ ਸਾਹਮਣੇ ਆਉਂਦੀ ਹੈ ਜਦੋਂ ਚਾਰਜਸ਼ੀਟ ਫਾਈਲ ਕੀਤੀ ਜਾਂਦੀ ਆ ਕਿ ਇਹਨਾਂ ਦੇ ਕੋਲ ਕਿਹੜਾ ਐਵੀਡੈਂਸ ਆ, ਕਿਹੜੇ ਅਕਿਊਜ਼ ਦੇ ਖਿਲਾਫ ਇਹਨਾਂ ਦੇ ਕੋਲ ਕੀ ਸਬੂਤ ਆ। ਤਾਂ ਬਹਰਹਾਲ ਚਾਰਜਸ਼ੀਟ ਫਾਈਲ ਹੋਈ ਆ ਤੇ ਚਾਰਜਸ਼ੀਟ ਫਾਈਲ ਦੇ ਵਿੱਚ ਤੇ ਕਹਾਣੀ ਟੋਟਲੀ ਜਿਹੜੀ ਉਹ ਬਦਲਦੀ ਨਜ਼ਰ ਆ ਰਹੀ ਹੈ, ਕਿਉਂਕਿ ਸ਼ੁਰੂ ਦੇ ਵਿੱਚ ਇਹਨਾਂ ਨੇ ਦੋ ਮੁੰਡੇ ਫੜੇ ਸਨ, ਇੱਕ ਰੰਕਜ ਇੱਕ ਸਨੀ, ਤੇ ਇਹਨਾਂ ਨੂੰ ਦੱਸਿਆ ਗਿਆ ਸੀ ਦੋਸ਼ੀ ਤੇ ਸਾਡੇ ਫੇਸਬੁੱਕ ਦੇ ਯੋਧਿਆਂ ਨੇ ਇਹਨਾਂ ਨੂੰ ਮਾਵਾਂ ਭੈਣਾਂ ਦੀਆਂ ਦੱਬ ਕੇ ਗਾਲਾਂ ਕੱਢੀਆਂ ਸਨ। ਫੋਟੋਆਂ ਸਭ ਨੇ ਪਾਈਆਂ ਸਨ। ਇੱਕ ਮੁੰਡਾ ਉਹ ਸ਼ਾਇਦ ਜਿਮ ਜੀ ਵਾਲੀ ਉਹਦੀ ਉਹ ਟੈਲੀਫੋਨ ਹੈ ਉਹਨੇ ਬਾਹ ਹੱਥ 'ਚ ਫੜਿਆ ਹੈ, ਟੋਪੀ ਜੀ ਵਾਲੀ ਉਹ ਫੋਟੋ, ਮਤਲਬ ਕਿ ਕੋਈ ਕਸਰ ਨਹੀਂ ਛੱਡੀ ਕਿਸੇ ਨੇ ਜੀ। ਤਾਂ ਬਹਰਹਾਲ ਉਹਨਾਂ ਦੋਨਾਂ ਨੂੰ ਦੋਸ਼ ਮੁਕਤ ਕਰ ਦਿੱਤਾ ਗਿਆ ਹੈ ਕਿ ਇਹਨਾਂ ਦੇ ਖਿਲਾਫ ਕੋਈ ਸਬੂਤ ਨਹੀਂ, ਇਹ ਨਿਰਦੋਸ਼ ਸੀ। ਸਮਾਂ ਦੀ ਉਹਨਾਂ ਦੇ ਨਾਲ ਤੇ ਹਮਦਰਦੀ ਹੋਣੀ ਚਾਹੀਦੀ ਸੀ, ਹੁਣ ਚਾਹੀਦੀ ਹੈ ਵੈਸੇ ਜੀ, ਕਿ ਉਹਨਾਂ ਬੰਦਿਆਂ ਨੂੰ ਇੰਨੀ ਗਾਲ ਭਰਾਈ ਗਈ ਪਹਿਲੇ 2 ਦਿਨ, ਬਾਅਦ ਦੇ ਵਿੱਚ ਫਿਰ ਜਦੋਂ ਪਤਾ ਲੱਗਿਆ ਕਿ ਇਹਦੇ ਵਿੱਚ ਤਾਂ ਇੱਕ ਤੀਸਰਾ ਮਾਸਟਰਮਾਈਂਡ ਬੰਦਾ ਹੈ ਤਾਂ ਫਿਰ ਥੋੜੇ ਜਿਹਾ ਘੱਟ ਹੋਇਆ ਸੀ। ਸੋ ਸਾਨੂੰ ਕਿਸੇ ਵੀ ਰਾਏ ਤੇ ਪਹੁੰਚਣਾ, ਦੇਖੋ ਪੀੜਤ ਦੇ ਨਾਲ ਜਾਂ ਪੀੜਤਾਂ ਦੇ ਨਾਲ ਸਾਨੂੰ ਖੜਨਾ ਚਾਹੀਦਾ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ, ਪਰ ਜਿੰਨਾ ਚਿਰ ਖੁੱਲ ਕੇ ਤੱਥ ਸਾਹਮਣੇ ਨਹੀਂ ਆਉਂਦੇ, ਸਾਨੂੰ ਵੀ ਕਈ ਵਾਰ ਕਹਿ ਦਿੰਦੇ ਨੇ ਕੁਝ ਲੋਕ, ਤੁਸੀਂ ਫਲਾਣੇ ਦਾ ਨਾਮ ਕਿਉਂ ਨਹੀਂ ਜੇ ਸਿੱਧਾ ਲੈਂਦੇ, ਫਲਾਣੇ ਦਾ, ਉਹ ਸਮਾਂ ਹੁੰਦਾ ਹੈ। ਗੱਲ ਥੋੜੀ ਸੰਕੇਤਕ ਤੌਰ ਤੇ ਵੀ ਕਹਿਣੀ ਹੁੰਦੀ ਹੈ, ਗੱਲ ਖੋਲਣ ਦਾ ਸਮਾਂ ਆਉਂਦਾ, ਇੰਤਜ਼ਾਰ ਕਰੋ ਕਿ ਪੂਰੇ ਫੈਕਟ ਜਦੋਂ ਹੋਣ ਤੁਸੀਂ ਆਪਣੀ ਗੱਲ ਖੋਲ ਕੇ ਰੱਖ ਸਕਦੇ ਹੋ। ਤਾਂ ਖੈਰ ਇਹਦੇ ਵਿੱਚ ਜਿਹੜੀ ਗੱਲ ਹੁਣ ਸਾਹਮਣੇ ਆਈ ਆ, ਕਹਾਣੀ ਦਾ ਜਿਹੜਾ ਤੱਥ ਸਾਰ ਆ ਉਹਦੇ ਤੇ ਪਹੁੰਚੀਏ ਤਾਂ ਸਪਸ਼ਟ ਆ ਕਿ ਇਹਦੇ ਵਿੱਚ ਜਿਹੜਾ ਫੌਜੀ ਸੀਗਾ ਉਹਨੇ ਇਸ ਕੁੜੀ ਦੇ ਨਾਲ ਗੱਲਬਾਤ ਕਰਕੇ, ਦੇਖੋ ਸ਼ਾਦੀशुदा ਉਹਦਾ ਕਸੂਰ ਜ਼ਿਆਦਾ ਹੈ ਜੀ, ਉਹਨੇ ਅਨਮੈਰਿਡ ਕੁੜੀ ਜਿਹੜੀ ਹੈ ਉਹ ਆਪਣੇ ਮਗਰ ਲਾਈ, ਉਸ ਤੋਂ ਬਾਅਦ ਇਹਦੀਆਂ ਨਿਊਡ ਫੋਟੋਆਂ ਮੰਗਾ ਲਈਆਂ, ਫਿਰ ਇਹਨੂੰ ਉਹ ਕਹਿੰਦੇ ਆ ਕਿ ਮਜਬੂਰ ਤੇ ਕਰਦਾ ਰਿਹਾ, ਪਰ ਇਸ ਕੁੜੀ ਨੇ ਕਿਸੇ ਦੀਆਂ ਫੋਟੋਆਂ ਨਹੀਂ ਭੇਜੀਆਂ, ਵੀਡੀਓ ਨਹੀਂ ਭੇਜੀ ਜਾਂ ਭੇਜ ਨਹੀਂ ਸਕੀ, ਕਾਮਯਾਬ ਨਹੀਂ ਹੋਈ ਜੀ। ਤਾਂ ਉਹ 70-72 ਵੀਡੀਓ ਵਾਲੀ ਜਿਹੜੀ ਸੀ ਕਹਾਣੀ ਉਹ ਤਾਂ ਫਿਰ ਡਿੱਗ ਪੈਂਦੀ ਹੈ ਨਾ ਜੀ ਆਪਣੇ ਆਪ ਹੀ। ਹਾਂਜੀ। ਤੇ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ, ਜੇ ਆਪਾਂ ਇਸ ਮਾਮਲੇ ਤੇ ਅੱਗੇ ਥੋੜਾ ਜਿਹਾ ਹੋਰ ਵਧੀਏ ਤਾਂ ਉਹਦੇ 'ਚ ਇਹ ਵੀ ਗੱਲ ਲਿਖੀ ਗਈ ਆ, ਦੱਸਦੇ ਆ, ਅੱਜ ਮੈਂ ਇੱਕ ਚੈਨਲ ਤੋਂ ਸੁਣ ਰਿਹਾ ਸੀਗਾ, ਕਹਿੰਦੇ ਆ ਕਿ ਬਈ ਇਸ ਬੰਦੇ ਨੇ ਇਹਦੇ ਘਰਦਿਆਂ ਨੂੰ, ਮਤਲਬ ਕਿ ਜਿਹੜੀ ਕੁੜੀ ਸੀ ਜਿਹੜੀ ਇਹਦੇ ਪੱਛੇ 'ਚ ਆ ਗਈ, ਉਸ ਕੁੜੀ ਦੇ ਘਰਦਿਆਂ ਨੂੰ ਵੀ ਬਲੈਕਮੇਲ ਕਰਨ ਦਾ ਯਤਨ ਕੀਤਾ, ਚਾਚੀ ਤੇ ਇਹਦੇ ਪਿਤਾ ਨੂੰ। ਮਤਲਬ ਇੱਥੇ ਆਪਾਂ ਦੇਖੋ ਕਿ ਕੁੜੀ ਨਾਲ ਵੀ ਅਜਿਹਾ ਹੀ ਹੋਇਆ, ਕੁੜੀ ਤੇ ਵੀ ਬਹੁਤ ਜ਼ਿਆਦਾ ਫਿਟਲਾਂਤ ਹੋਈ, ਕੁੜੀ ਨੂੰ ਵੀ ਬਹੁਤ ਜ਼ਿਆਦਾ ਟ੍ਰੋਲ ਕੀਤਾ ਗਿਆ। ਪਰ ਜੇ ਤੁਸੀਂ ਦੇਖੋ, ਹਾਲਾਂਕਿ ਕੁੜੀ ਗਲਤ ਹੈ, ਕੁੜੀ ਨੂੰ ਏਦਾਂ ਨਹੀਂ ਸੀ ਕਰਨਾ ਚਾਹੀਦਾ, ਆਪਣੀਆਂ ਤਸਵੀਰਾਂ ਵੀ ਨਹੀਂ ਸੀ ਭੇਜਣੀਆਂ ਚਾਹੀਦੀਆਂ, ਪਰ ਇਹ ਗਲਤੀਆਂ ਹੋ ਜਾਂਦੀਆਂ ਨੇ ਬੱਚਿਆਂ ਤੋਂ, ਹੋ ਜਾਂਦੀਆਂ ਨੇ। ਤਾਂ ਗੱਲ ਇਹ ਹੈ ਕਿ ਉਹ ਚੁੰਗਲ 'ਚ ਫਸ ਗਈ। ਤਾਂ ਗੱਲ ਇਹ ਹੈ ਕਿ ਫਿਰ ਅਸੀਂ ਜਾਂ ਮੀਡੀਆ ਨੇ ਕਿਸ ਤਰ੍ਹਾਂ ਦਾ ਵਤੀਰਾ ਰੱਖਿਆ ਕਿ ਇਸ ਥਿਊਰੀ ਤੇ ਕਿਸੇ ਨੇ ਕੰਮ ਹੀ ਨਹੀਂ ਕੀਤਾ, ਹਾਲਾਂਕਿ ਥਿਊਰੀ ਜਿਹੜੀ ਆ ਸ਼ੁਰੂਆਤ ਦੇ ਵਿੱਚ ਹੀ ਤੁਰ ਪਈ ਸੀਗੀ, ਪਰ ਕਿਸੇ ਨੇ ਬਹੁਤਾ ਜ਼ਿਆਦਾ ਧਿਆਨ ਨਹੀਂ ਦਿੱਤਾ। ਸੋ ਉਹ ਤੇ ਖੁਦ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕੁੜੀ ਖਿੱਚ ਫਸੀ ਹੋਈ ਸੀਗੀ। ਤਾਂ ਦੇਖਦੇ ਆ ਹੁਣ ਇਸ ਕੇਸ ਦੇ ਵਿੱਚ, ਕਿਉਂਕਿ ਮੇਨ ਤਾਂ ਉਹੀ ਰਹਿ ਗਿਆ ਫੌਜੀ, ਜਿਹੜਾ ਬੰਦਾ ਫੌਜੀ ਹੋ ਕੇ, ਸ਼ਾਦੀशुदा ਹੋ ਕੇ, ਬੱਚਿਆਂ ਦਾ ਪਿਤਾ ਹੋ ਕੇ, ਇਸ ਤਰ੍ਹਾਂ ਮਤਲਬ ਕਿ ਕੱਚੀ ਉਮਰ ਦੀ ਇੱਕ ਕੁੜੀ ਨੂੰ ਮਗਰ ਲਾ ਕੇ ਇੱਥੋਂ ਤੱਕ ਲੈ ਆਇਆ, ਤੇ ਬਾਈ ਬਹੁਤ ਵੱਡਾ ਗੁਨਾਹ ਤਾਂ ਉਹਦਾ ਹੈ। ਹੁਣ ਦੇਖੋ ਇਹਨਾਂ ਦੋਨਾਂ 'ਚ, ਕਿਉਂਕਿ ਦੋਨਾਂ ਨੂੰ ਦੋਸ਼ੀ ਬਣਾ ਦਿੱਤਾ ਗਿਆ ਨਾ ਚਲਾਨ ਦੇ ਮੁਤਾਬਕ, ਦੋਨਾਂ ਨੂੰ ਹੀ ਦੋਸ਼ੀ ਮੰਨਿਆ ਗਿਆ, ਇੱਕ ਉਹ ਕੁੜੀ ਤੇ ਫੌਜੀ। ਹੁਣ ਇਹਨਾਂ ਦੋਨਾਂ ਨੂੰ ਕਿਹੜੀ ਸਜ਼ਾ ਹੁੰਦੀ ਹੈ, ਕਿੰਨੀ ਸਜ਼ਾ ਹੁੰਦੀ ਹੈ, ਵੇਖਣ ਦੀ ਆਪਾਂ ਨੂੰ ਤਾਂਘ ਰਹੇਗੀ। ਇਹਨਾਂ ਚੋਂ ਸਭ ਤੋਂ ਜ਼ਿਆਦਾ ਗੁਨਾਹ ਕਿਹਦਾ ਮੰਨਿਆ ਜਾਂਦਾ? ਮੈਨੂੰ ਲੱਗਦਾ ਕਿ ਸਭ ਤੋਂ ਜ਼ਿਆਦਾ ਗੁਨਾਹ ਜਿਹੜਾ ਉਹ ਇਸੇ ਮੁੰਡੇ ਦਾ ਹੀ ਮੰਨਿਆ ਜਾਏਗਾ, ਇਸ ਬੰਦੇ ਦਾ ਹੀ ਮੰਨਿਆ ਜਾਏਗਾ। ਸਜ਼ਾ ਇਹਨੂੰ ਵਧੇਰੇ ਹੋਏਗੀ ਜੇ ਹੋਈ ਤਾਂ। ਜੀ।
ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਗੁਟਕਾ ਸਾਹਿਬ ਦੀ ਬੇਅਦਬੀ ਦੀ। ਹਰਿਆਣੇ ਦੇ ਵਿੱਚ ਕਹਿੰਦੇ ਘਟਨਾ ਵਾਪਰੀ ਜਿੱਥੇ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਹੈ ਜੀ। ਹਾਂਜੀ, ਦੇਖੋ ਇਹ ਜਿਹੜੀ ਬੇਅਦਬੀ ਹੋਈ ਆ ਜੀ। ਹਰਿਆਣੇ ਦੇ ਵਿੱਚ, ਬੜੀ ਸੈਡ ਨਿਊਜ਼ ਆ, ਕਿਉਂਕਿ ਗੱਲ ਜਿਹੜੀ ਹੈ ਉਹ ਇਸ ਪੱਖ ਤੋਂ ਥੋੜੀ ਜਿਹੀ ਵਿਚਾਰਨ ਵਾਲੀ ਆ ਕਿ ਹਰਿਆਣੇ ਦੇ ਵਿੱਚ ਖਾਸ ਤੌਰ ਤੇ ਜੋ ਬੰਦੀ ਸਿੰਘਾਂ ਦੇ ਪੋਸਟਰ ਲਾਏ ਜਾ ਰਹੇ ਨੇ ਗੁਰੂ ਘਰਾਂ ਦੇ ਵਿੱਚ, ਹਾਂਜੀ। ਉਹਨੂੰ ਲੈ ਕੇ ਕੱਲ ਦਿਨ ਤੋਂ ਜਾਂ ਪਰਸੋਂ ਦਿਨ ਤੋਂ ਥੋੜੀ ਉੱਥੇ ਮਾਹੌਲ ਦੇ ਵਿੱਚ ਕਸ਼ੀਦਗੀ ਹੈ, ਖਿਚਾਅ ਹੈ। ਜੀ। ਤਾਂ ਇਹ ਸਿੱਖਾਂ ਨੇ ਉੱਥੇ, ਕਿਉਂਕਿ ਉੱਥੇ ਹਰਿਆਣੇ 'ਚ ਘੱਟ ਗਿਣਤੀ 'ਚ ਆ ਜਾਂਦੇ, ਆਪਾਂ ਨੂੰ ਪਤਾ ਹੀ ਹੈ। ਤਾਂ ਦੂਸਰਾ ਜਿਹੜਾ ਬਹੁ ਗਿਣਤੀ ਤਬਕਾ ਹੁੰਦਾ ਕਈ ਵਾਰ ਕਰਦਾ ਵੀ ਹੈ, ਤਾਂ ਉੱਥੇ ਦੋਸ਼ ਇਹ ਲੱਗ ਰਹੇ ਨੇ ਕਿ ਇਹਨਾਂ ਪੋਸਟਰਾਂ ਨੂੰ ਉਤਰਾਉਣ ਵਾਸਤੇ ਜਾਂ ਕਹਿ ਲਓ ਕਿ ਲੁਹਾਉਣ ਵਾਸਤੇ ਧਮਕੀਆਂ ਵੀ ਦਿੱਤੀਆਂ ਗਈਆਂ ਨੇ ਕਿ ਹੋਰਡਿੰਗ ਜਾਂ ਪੋਸਟਰ ਵਗੈਰਾ ਜਿਹੜੇ ਆ ਉਹ ਲਾ ਲਓ ਇੱਥੋਂ। ਤਾਂ ਇਸੇ ਦਰਮਿਆਨ ਜਦੋਂ ਇਹ ਗੱਲ ਬਹੁਤ ਜ਼ਿਆਦਾ ਸੁਰਖੀਆਂ 'ਚ ਆਉਂਦੀ ਆ, ਤਾਂ ਯਮੁਨਾ ਨਗਰ ਦੇ ਕ੍ਰਿਸ਼ਨ ਨਗਰ ਦੇ ਵਿੱਚ ਜਿਹੜਾ ਇਹ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਉਹ ਸਾਹਮਣੇ ਆ ਜਾਂਦਾ ਹੈ। ਜੀ। ਤਾਂ ਕਿਸੇ ਸ਼ਰਾਰਤੀ ਤੱਤ ਨੇ, ਕਿਸੇ ਗਲਤ ਅਨਸਰ ਨੇ, ਜਾਂ ਕਹਿ ਲਓ ਕਿ ਬਹੁਤ ਹੀ, ਮੈਂ ਕਹੂੰਗਾ ਕਿ ਗੰਦੀ ਸੋਚ ਵਾਲੇ ਬੰਦੇ ਨੇ ਗੁਟਕਾ ਸਾਹਿਬ ਨੂੰ ਅੱਗ ਲਾਈ। ਫਿਰ ਉਸ ਤੋਂ ਬਾਅਦ ਨਾਲੀ ਦੇ ਵਿੱਚ ਬੜੀ ਬੇਕਿਰਕੀ ਦੇ ਨਾਲ ਗੁਟਕਾ ਸਾਹਿਬ ਦੇ ਜਿਹੜੇ ਪਾਵਨ ਪੰਨੇ ਨੇ ਉਹਨਾਂ ਨੂੰ ਖਿਲਾਰ ਦਿੱਤਾ ਨਾਲੀ 'ਚ। ਜੀ। ਤਾਂ ਇਹ ਸਾਰਾ ਕੁਝ ਜਿਹੜਾ ਹੋਇਆ ਤਾਂ ਬਹੁਤ ਮੰਦਭਾਗਾ, ਬਹੁਤ ਗਲਤ ਗੱਲ ਆ ਜੋ ਵੀ ਹੋਇਆ। ਤੇ ਕਹਿੰਦੇ ਆ ਕਿ ਜਿੱਥੇ ਇਹ ਸਾਰੀ ਘਟਨਾ ਵਾਪਰੀ ਆ ਤਾਂ ਦੋ ਬੰਦਿਆਂ ਤੇ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ। ਆ ਦੇਖੋ ਗੱਲ ਕੀ ਆ ਕਿ ਚਲੋ ਹੁਣ ਉੱਥੇ ਦੀ ਸਿੱਖ ਲੀਡਰ ਜਿਹੜੇ ਆ, ਵੈਸੇ ਤਾਂ ਉਹਨਾਂ ਨੂੰ ਚਾਹੀਦਾ ਹੁਣ ਤੁਹਾਨੂੰ ਵੱਖਰੀ ਕਮੇਟੀ ਮਿਲ ਗਈ ਆ, ਬਈ ਸਾਰਾ ਕੁਝ ਹੋ ਗਿਆ, ਤੁਸੀਂ ਇਹੋ ਜਿਹੇ ਮਾਮਲਿਆਂ ਦੇ ਵਿੱਚ ਢਿੱਲ ਮੱਠ ਨਾ ਕਰੋ। ਪਰ ਉਹ ਤਾਂ ਆਪਸ ਚ ਲੜੇ ਹੋਏ ਫਿਰਦੇ ਆ, ਉਹਨਾਂ ਨੂੰ ਬਸ ਪ੍ਰਧਾਨਗੀ ਪਿੱਛੇ ਉਹਨਾਂ ਦਾ ਅਲੱਗ ਤੋਂ ਮੋਰਚਾ ਲੱਗਾ ਹੋਇਆ ਇੱਕ ਦੂਜੇ ਦੇ ਖਿਲਾਫ। ਇਹਨਾਂ ਨੂੰ ਇਕਜੁੱਟ ਹੋਣਾ ਚਾਹੀਦਾ। ਆਪਣੇ ਜਿਹੜੇ ਜਾਤੀ ਮਫਾਦ ਨੇ, ਵਿਚਾਰਕ ਮਤਭੇਦ ਨੇ, ਇਹਨਾਂ ਤੋਂ ਉੱਤੇ ਉੱਠ ਕੇ ਵੇਖਣਾ ਚਾਹੀਦਾ ਹੈ ਕਿ ਮਾਹੌਲ ਦੇ ਵਿੱਚ ਜਿਹੜੀ ਇਹ ਕੁੜੱਤਣ ਫੈਲੀ ਆ, ਪੰਜਾਬ ਦੇ ਵਿੱਚ ਵੀ ਤੁਹਾਨੂੰ ਪਤਾ ਹੈ ਕੁਝ ਪੱਖ ਤੋਂ ਚੀਜ਼ਾਂ ਜਿਹੜੀਆਂ ਨੇ ਉਹ ਕਹਿ ਲਓ ਕਿ ਥੋੜਾ ਜਿਹਾ ਖਿਚਾਅ ਪੈਦਾ ਕਰ ਗਈਆਂ ਸਨ। ਮੈਂ ਉਹਨਾਂ ਦਾ ਵਾਰ-ਵਾਰ ਜ਼ਿਕਰ ਨਹੀਂ ਕਰਾਂਗਾ ਕਿਉਂਕਿ ਫਿਰ ਸਾਡੇ ਤੇ ਉਹਨਾਂ 'ਚ ਕੀ ਫਰਕ ਰਹਿ ਜਾਏਗਾ, ਜਿਹੜੇ ਉਹ ਸਵੇਰੇ ਉਹਨਾਂ ਦੇ ਵੱਲ ਚਲੇ ਜਾਂਦੇ ਮਾਈਕ ਲੈ ਕੇ ਤੇ ਸ਼ਾਮ ਨੂੰ ਉਹਨਾਂ ਦੇ ਵੱਲ ਚਲੇ ਜਾਂਦੇ, ਸਹੀ, ਬਿਲਕੁਲ, ਜਿਨ੍ਹਾਂ ਦਾ ਕੰਮ ਇਹ ਆ। ਤਾਂ ਗੱਲ ਇਹ ਆ ਕਿ ਬਈ ਇਹ ਦੇਖਣਾ ਚਾਹੀਦਾ ਹੈ, ਸਿੱਖ ਲੀਡਰਾਂ ਨੂੰ ਦੇਖਣਾ ਚਾਹੀਦਾ ਕਿ ਸ਼ਰਾਰਤ ਜਿਹੜੀ ਹੋਈ ਹੈ ਉਹ ਕਿਉਂ ਹੋਈ ਆ, ਉਹ ਲੱਭਣਾ ਚਾਹੀਦਾ ਉਹਨਾਂ ਨੂੰ, ਕਿਉਂਕਿ ਖੱਟਰ ਸਾਹਿਬ ਦੇ ਨਾਲ ਮੁਲਾਕਾਤਾਂ ਤੇ ਸਿੱਧੀਆਂ ਹੋ ਰਹੀਆਂ ਨੇ, ਦਾਦੂਵਾਲ ਸਾਹਿਬ ਹੋਰਾਂ ਦੀਆਂ। ਤਾਂ ਤੁਹਾਨੂੰ ਚਾਹੀਦਾ ਕੋਈ ਦੋਸ਼ੀ ਨੂੰ ਲੱਭਿਆ ਜਾਵੇ। ਮਨਸ਼ਾ ਕੀ ਹੈ, ਭਾਵਨਾ ਕੀ ਹੈ, ਕੀ ਬੰਦੀ ਸਿੰਘਾਂ ਦੇ ਹੋਰਡਿੰਗ ਲਾਉਣ ਤੋਂ ਇਹ ਮਾਮਲਾ ਜਿਹੜਾ ਥੋੜਾ ਖਿਚਾਅ ਦਾ ਇਧਰ ਨੂੰ ਹੋ ਤੁਰਿਆ, ਜਾਂ ਮੌਕਾ ਬਣਦਾ ਕਿ ਥੋੜਾ ਪੰਜਾਬ ਦੇ ਵਿੱਚ ਵੀ ਮਾਹੌਲ ਇਸ ਤਰ੍ਹਾਂ ਦਾ ਹੈ, ਥੋੜਾ ਇੱਧਰ ਵੀ ਖਿਚਾਅ ਹੈ, ਤੇ ਕਿਉਂ ਨਾ ਹੁਣ ਬੱਤਰਵਾ ਲਈਏ। ਤਾਂ ਕਿਤੇ ਇਹ ਨਾ ਹੋਵੇ ਕਿ ਅੱਗੇ ਤੁਹਾਨੂੰ ਪਤਾ ਹੈ ਬੇਅਦਬੀ ਤੋਂ ਬਾਅਦ ਫਿਰ ਟਾਰਗੇਟ ਕਿਲਿੰਗ ਦੀਆਂ ਘਟਨਾਵਾਂ ਵਾਪਰੀਆਂ ਸਨ, ਤਾਂ ਇਹ ਨਾ ਹੋਵੇ ਕਿ ਹੁਣ ਇੱਥੇ ਟਾਰਗੇਟ ਕਿਲਿੰਗ ਤੋਂ ਬਾਅਦ ਬੇਅਦਬੀ ਦੀਆਂ ਘਟਨਾਵਾਂ ਵਾਪਰਨੀਆਂ ਸਟਾਰਟ ਹੋ ਜਾਣ। ਤੇ ਮੈਂ ਵਾਰ-ਵਾਰ ਕਹਾਂਗਾ, ਬੇਅਦਬੀ ਹੈ, ਇਹ ਸਭ ਤੋਂ ਗਿਰੀ ਹਰਕਤ ਹੈ ਸੰਸਾਰ ਦੇ ਵਿੱਚ, ਚਾਹੇ ਉਹ ਕਿਸੇ ਵੀ ਧਰਮ ਦੀ ਬੇਅਦਬੀ ਹੋਵੇ। ਤਾਂ ਇਹ ਸਿਲਸਿਲਾ ਇਸ ਖਿੱਤੇ 'ਚ ਨਾ ਚੱਲੇ। ਸੋ ਸਾਰੇ ਵੈਸੇ ਤੇ ਜਿੰਨੇ ਵੀ ਜ਼ਿੰਮੇਵਾਰ ਲੋਕ ਆ ਉਹਨਾਂ ਨੂੰ ਰੋਲ ਅਦਾ ਕਰਨਾ ਚਾਹੀਦਾ ਹੈ। ਤਾਂ ਹਰਿਆਣੇ ਦੇ ਵਿੱਚ ਖਾਸ ਤੌਰ ਤੇ ਜਿਹੜੇ ਸਿੱਖ ਲੀਡਰ ਆ ਉਹਨਾਂ ਨੂੰ ਤੁਰੰਤ ਹਰਕਤ 'ਚ ਆ ਜਾਣਾ ਚਾਹੀਦਾ ਹੈ ਕਿ ਦੇਖਣਾ ਚਾਹੀਦਾ ਹੈ ਕਿ ਕਿਸੇ ਬੰਦੇ ਨੇ ਕਿਸ ਮਨਸ਼ਾ ਤੇ ਭਾਵਨਾ ਦੇ ਨਾਲ ਇਹ ਕੰਮ ਕੀਤਾ ਹੈ, ਕੀ ਉਹਦੀ ਇਹ ਮੰਦਭਾਵਨਾ ਰਹੀ, ਉਹਦੇ ਪਿੱਛੇ ਉਹਦਾ ਦਿਮਾਗ ਕੀ ਸੋਚ ਰਿਹਾ ਸੀਗਾ। ਇਹ ਚੀਜ਼ਾਂ ਕਢਾਉਣੀਆਂ ਬਹੁਤ ਜ਼ਰੂਰੀ ਨੇ। ਤੇ ਹੁਣ ਨਾਲੇ ਦਾਦੂਵਾਲ ਸਾਹਿਬ ਲਾਉਣ ਉੱਥੇ ਮੋਰਚਾ, ਬਈ ਇੱਥੇ ਪੰਜਾਬ 'ਚ ਵੀ ਲਾਉਂਦੇ ਰਹੇ ਆ ਨਾ ਮੋਰਚਾ, ਤਾਂ ਇਹਨਾਂ ਨੂੰ ਹੁਣ ਹਰਿਆਣੇ 'ਚ ਵੀ ਚੀਜ਼ਾਂ ਸੰਭਾਲਣੀਆਂ ਚਾਹੀਦੀਆਂ। ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਵਿਦਿਆਰਥਣਾਂ ਦੀ ਅਖਿਆਈ ਤੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਹੁਣ ਨੋਟਿਸ ਲਿਆ ਜੀ। ਆਪਾਂ ਕੱਲ ਹੀ ਗੱਲ ਕਰਦੇ ਸਾਂ ਘੱਟ ਗਿਣਤੀ ਕਮਿਸ਼ਨ ਦੀ, ਹਾਂਜੀ, ਕਿ ਪਰਸੋਂ ਕੀਤੀ ਹੈ, ਕੱਲ ਕੀਤੀ ਹੈ ਨਾ। ਹਾਂਜੀ, ਵਾਲ ਚਿੱਟੇ ਜਿੱਦਾਂ ਜਿੱਦਾਂ ਆਉਂਦੇ ਜਾਂਦੇ ਆ, ਬੰਦਾ ਭੁਲੱਕੜ ਵੀ ਜ਼ਿਆਦਾ ਬਣਦਾ ਜਾਂਦਾ। ਤੇ ਖੈਰ ਗੱਲ ਇਹ ਆ ਕਿ ਮਸਲਾ ਜਿਹੜਾ ਹੈ ਪ੍ਰਵੀਨ ਜੀ ਉਹੀ ਆ, ਵੇਖ ਲਓ। ਠੀਕ ਹੈ, ਬੱਚੀਆਂ ਬਹੁਤ ਔਖਿਆਰੀਆਂ ਹੋ ਕੇ ਜਾਂਦੀਆਂ, ਮੈਂ ਦੇਖੀ ਉਹ ਵੀਡੀਓ, ਇਹ ਕਾਲੂਵਾਲ ਹੈ ਪਿੰਡ, ਸ਼ਾਇਦ ਬਿਲਕੁਲ ਸਰਹੱਦ ਤੇ
ਤੇ ਤੁਸੀਂ ਵੀ ਇਸ ਇਲਾਕੇ 'ਚ ਬੜੀ ਕਵਰੇਜ ਕੀਤੀ ਹੈ, ਮੈਨੂੰ ਪਤਾ ਹੈ ਜੀ ਕਿ ਉੱਥੋਂ ਦੇ ਲੋਕਾਂ ਦੀ ਆਪਣੀ, ਤੁਹਾਨੂੰ ਪਤਾ, ਇੱਕ ਦੁਨੀਆ ਤੇ ਆਪਣੀ ਉਸ ਦੁਨੀਆ ਦੀਆਂ ਉਹਨਾਂ ਦੀਆਂ ਮੁਸ਼ਕਲਾਂ ਨੇ। ਹੈਗੀ ਤਾਂ ਇਹ ਛੋਟੀਆਂ-ਛੋਟੀਆਂ ਬੱਚੀਆਂ ਵਿਚਾਰੀਆਂ, ਜਾਨੀ ਉਹ ਪਿੰਡ ਹੈ ਜਿਹੜਾ ਟਾਪੂ ਨੂੰਮਾ ਜੀ ਘਿਰਿਆ ਪਾਸੇ ਪਿਆ ਤਿੰਨ ਪਾਸਿਓਂ ਸਤਲੁਜ ਦੇ ਵਿੱਚ, ਤਾਂ ਉਹ ਬੱਚੀਆਂ ਆਪ ਹੀ ਬੇੜੀ ਠਿੱਲ ਕੇ ਤੇ ਸਕੂਲ 'ਚ ਜਾਂਦੀਆਂ ਨੇ। ਛੋਟੀਆਂ-ਛੋਟੀਆਂ ਬੜੀਆਂ ਹੀ ਪਿਆਰੀਆਂ, ਬੜੀਆਂ ਮਾਸੂਮ ਤੇ ਛੋਟੇ ਘਰਾਂ ਦੀਆਂ ਬੱਚੀਆਂ, ਤੇ ਉਹਨਾਂ ਦੀ ਦ੍ਰਿੜਤਾ ਬੜੀ ਕਿ ਅਸੀਂ ਜਾਣੀ ਆ ਸਰ, ਮਤਲਬ ਕਿ ਸਕੂਲ ਜਾਣਾ ਜ਼ਰੂਰੀ ਹੈ ਵਗੈਰਾ ਵਗੈਰਾ, ਬੜੀਆਂ ਪਿਆਰੀਆਂ ਗੱਲਾਂ ਕਰ ਰਹੀਆਂ। ਉਹ ਜਦੋਂ ਵੀਡੀਓ ਫਿਰ ਵਾਇਰਲ ਹੋਇਆ, ਉਸ ਤੋਂ ਬਾਅਦ ਇਹ ਸਾਰਾ ਕੁਛ ਹੈ ਜਿਹੜਾ ਫਿਰ ਮਨੁੱਖੀ ਅਧਿਕਾਰ ਕਮਿਸ਼ਨ ਵਾਲਿਆਂ ਨੇ ਚੱਕ ਲਿਆ ਤੇ ਉਹਨਾਂ ਨੇ ਸੋ ਮੋਟੋ ਐਕਸ਼ਨ ਲੈਂਦਿਆਂ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਪਿੰਡ ਕਾਲੂਵਾਲ ਦੇ ਲੋਕਾਂ ਨੂੰ ਸਹੂਲਤਾਂ ਦੇਣ ਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਸਖਤ ਹੁਕਮ ਕਹਿ ਲਓ ਜਾਂ ਸੰਦੇਸ਼ ਕਹਿ ਲਓ ਦੇ ਦਿੱਤਾ ਇਹਨਾਂ ਨੂੰ। ਜੀ ਗੱਲ ਇਹ ਹੈ ਪ੍ਰਵੀਨ ਜੀ ਕਿ ਉਹਨਾਂ ਬੱਚੀਆਂ ਵਾਸਤੇ ਠੀਕ ਹੈ, ਕੁਝ ਪ੍ਰਬੰਧ ਹੋਣੇ ਵੀ ਚਾਹੀਦੇ ਆ, ਸਕੂਲ ਨੇੜੇ ਹੋਣਾ ਚਾਹੀਦਾ ਹੈ। ਬਾਕੀ ਦੇਖੋ, ਪੰਜਾਬ ਸਰਕਾਰ ਮੈਨੂੰ ਨਹੀਂ ਲੱਗਦਾ ਕਿ ਸਰਹੱਦੀ ਇਲਾਕਿਆਂ ਦਾ ਇੰਨਾ ਵਿਕਾਸ ਆਪਣੇ ਦਮ ਤੇ ਕਰ ਸਕਦੀ ਹੈ। ਜੀ ਇਹ ਕੇਂਦਰ ਨੂੰ ਚਾਹੀਦਾ। ਠੀਕ ਹੈ, ਮਨੁੱਖੀ ਅਧਿਕਾਰ ਕਮਿਸ਼ਨ, ਔਰ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ ਇਹ ਸਾਰਾ ਕੁਝ ਕਿਵੇਂ ਚੱਲਦਾ ਸਿਆਸੀ ਪੱਖ ਤੋਂ, ਇਹ ਸਾਰੀਆਂ ਚੀਜ਼ਾਂ ਜੁੜ ਜਾਂਦੀਆਂ, ਪਰ ਇਹ ਤੋਂ ਪਰੇ ਜਾਂਦੇ ਆ ਕਿ ਜੋ ਉਹਨਾਂ ਦੀਆਂ ਮੁਸ਼ਕਲਾਂ ਹੈਗੀਆਂ ਨੇ ਉਹਨਾਂ ਦੇ ਨਿਵਾਰਣ ਵਾਸਤੇ ਕੇਂਦਰੀ ਯੋਜਨਾ ਜਦੋਂ ਤੱਕ ਕੋਈ ਠੋਸ ਅਮਲ 'ਚ ਨਹੀਂ ਲਿਆਂਦੀ ਜਾਂਦੀ ਉਦੋਂ ਤੱਕ ਸੰਭਵ ਨਹੀਂ ਹੈ। ਨਾ ਤਾਂ ਉਹਨਾਂ ਨੂੰ ਫਸਲਾਂ ਦਾ ਮੁਆਵਜ਼ਾ ਮਿਲਦਾ ਵੇਲੇ ਸਿਰ, ਨਾ ਉਹਨਾਂ ਦੀ ਪੜ੍ਹਾਈ ਲਿਖਾਈ ਬੱਚਿਆਂ ਦੀ ਚੰਗੀ ਤਰ੍ਹਾਂ ਹੁੰਦੀ ਹੈ, ਨਾ ਖੇਡਾਂ ਦੀ ਕੋਈ ਸਹੂਲਤ ਹੈ, ਨਾ ਕੋਈ ਪੜ੍ਹਨ ਲਈ ਲਾਇਬ੍ਰੇਰੀ ਦੀ ਸਹੂਲਤ ਹੈ, ਨਾ ਚੰਗੇ ਉਸ ਇਲਾਕੇ 'ਚ ਹਸਪਤਾਲ ਆ। ਤਾਂ ਹੈ ਕੀ ਆ ਉੱਥੇ? ਨਾ ਪੱਕੀਆਂ ਮਤਲਬ ਕਿ ਕੰਕਰੀਟ ਦੀਆਂ ਕੋਈ ਸੜਕਾਂ, ਨਾ ਕੋਈ ਸੀਵਰੇਜ, ਤਾਂ ਭੁੱਲ ਹੀ ਜਾਓ ਨਾ। ਯਾਨੀ ਜੋ ਬੁਨਿਆਦੀ ਲੋੜਾਂ ਨੇ ਬੰਦੇ ਦੀਆਂ, ਇਹੀ ਉੱਥੇ ਪੂਰੀਆਂ ਨਹੀਂ ਹੋ ਰਹੀਆਂ, ਪਹੁੰਚਦੀਆਂ ਨਹੀਂ ਪਈਆਂ। ਤੇ ਬਈ ਉਹ ਪਿੰਡ ਭਾਰਤ 'ਚ ਹੀ ਨੇ, ਪਾਕਿਸਤਾਨ 'ਚ ਨਹੀਂ ਚਲੇ ਗਏ ਹਾਲੇ। ਤੇ ਤੁਸੀਂ ਉੱਥੇ ਆਪ ਸੰਭਾਲੋ। ਜੇ ਪੰਜਾਬ ਸਰਕਾਰ ਨਹੀਂ ਸਾਂਭਦੀ ਜਾਂ ਕੁਝ ਵੀ ਆ, ਤਾਂ ਕੇਂਦਰ ਨੂੰ ਵੀ ਲਿਖੋ ਕਿ ਭਾਈ ਕੇਂਦਰ ਸਰਕਾਰ ਉਹਦੇ 'ਚ ਕੁਛ ਨਾ ਕੁਛ ਕਰੇ। ਤੇ ਕੇਂਦਰ ਸਰਕਾਰ ਤਾਂ ਵਾਹਵਾ ਕੁਛ ਕਰਨਾ ਚਾਹੁੰਦੀ ਹੈ ਪੰਜਾਬ 'ਚ, ਨਾਲੇ ਪੁੰਨ ਨਾਲੇ ਫਲੀਆਂ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ। ਸੰਯੁਕਤ ਕਿਸਾਨ ਮੋਰਚੇ ਨੇ ਹੁਣ ਕੇਂਦਰ ਦੇ ਵਿਰੁੱਧ ਕੋਈ ਮੁੜ ਵੱਡਾ ਐਲਾਨ ਕਰ ਦਿੱਤਾ। ਕਹਿੰਦੇ ਸਰਕਾਰ ਨੇ ਧੋਖਾ ਕੀਤਾ ਸਾਡੇ ਨਾਲ। ਹਾਂਜੀ, ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ। ਤੇ ਇਹ ਤਾਂ ਦੇਖੋ ਗੱਲ ਇਹ ਆ ਕਿ ਕਿਸਾਨ ਨੇ ਕਿਸਾਨਾਂ ਦੇ ਨਾਲ ਤੇ ਬਿਲਕੁਲ ਹੀ ਧੋਖਾ ਨਹੀਂ ਕਮਾਈਦਾ। ਜੇ ਧੋਖਾ ਕਮਾਈਏ ਤੇ ਫਿਰ ਬੁਰਾ ਫਲ ਪਾਈਦਾ। ਇਹ ਆ ਕਿ 26 ਨਵੰਬਰ ਨੂੰ ਇਹਨਾਂ ਨੇ ਕਹਿ ਦਿੱਤਾ ਕਿ ਰਾਜ ਭਵਨਾਂ ਵੱਲ ਮਾਰਚ ਕੱਢਣਾ ਅਸੀਂ, ਇਹ ਪ੍ਰੋਗਰਾਮ ਉਲੀਕਿਆ ਹੈ। ਜੀ ਜੀ। ਤਾਂ ਇਹ 8 ਦਸੰਬਰ ਨੂੰ ਵੀ ਇਹਨਾਂ ਨੇ ਇਹਦੇ ਵਾਸਤੇ ਇੱਕ ਹੋਰ ਬੈਠਕ ਬੁਲਾਈ ਹੈ, ਮਤਲਬ ਕਿ ਆਪਣੇ ਜਿਹੜੇ ਅਗਲੇਰੇ ਇਹਨਾਂ ਦੇ ਐਕਸ਼ਨ ਨੇ। ਕਿਉਂਕਿ ਦੇਖੋ 19 ਨਵੰਬਰ ਨੂੰ ਇਹਨਾਂ ਨੇ ਫਤਿਹ ਦਿਹਾੜਾ ਮਨਾਉਣਾ ਹੈ। ਜੀ। ਤੇ ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਇੱਥੇ ਪੰਜਾਬ ਦੇ ਵਿੱਚ ਤਾਂ ਜੋ ਚੱਲ ਰਿਹਾ ਤੁਸੀਂ ਦੇਖ ਰਿਹਾ ਹੋਣਾ ਕਿ ਇੱਥੇ ਤਾਂ ਧਰਨੇ ਦੇ ਖਿਲਾਫ ਹੀ ਧਰਨੇ ਲੱਗ ਰਹੇ ਆ। ਬਹੁਤ ਬੁਰਾ ਹਾਲ ਹੈ ਜੀ ਇੱਥੇ ਤਾਂ ਹੁਣ ਲੋਕੀ ਮੂੰਹ ਆਲੋਚਨਾ ਕਰ ਰਹੇ ਆ ਕਿ ਯਾਰ ਤੁਸੀਂ ਤੇ ਪੰਜਾਬ ਨੂੰ ਨਾ ਹੁਣ ਟਿੰਡੀ ਵਾਲੇ ਬੀਜ ਤੇ ਟੰਗ ਦਿੱਤਾ ਬਾਈ। ਇਹ ਤਾਂ ਬਹੁਤ ਔਖਾ ਹੈ। ਇੱਥੇ ਕਿਸਾਨ ਆਗੂ ਆਪਸ ਦੇ ਵਿੱਚ ਵੀ ਭਿੜ ਰਹੇ ਨੇ। ਰੋਦੂ ਸਿੰਘ ਨੇ ਤਾਂ ਸਿੱਧਾ ਤੌਰ ਤੇ ਆਖ ਦਿੱਤਾ ਕਿ ਆਮ ਆਦਮੀ ਪਾਰਟੀ ਸਰਕਾਰ ਨੂੰ ਖਰਾਬ ਕਰਨ ਵਾਸਤੇ ਕੁਝ ਕਿਸਾਨ ਜਥੇਬੰਦੀਆਂ ਜਿਹਾ ਕਰਦੀਆਂ। ਤੁਸੀਂ ਹਿਸਾਬ ਲਾ ਲਓ ਕਿ ਕਿੰਨੀ ਦੁਫੇੜ ਹੈ। ਪਰ ਦੂਸਰੇ ਪਾਸੇ ਐਸਕੇਐਮ ਬਚਿਆ ਖੁਚਿਆ ਹਿੱਸਾ ਜਿਹੜਾ ਐਸਕੇਐਮ ਦਾ, ਤਾਂ ਉਹ ਕੇਂਦਰ ਸਰਕਾਰ ਦੇ ਖਿਲਾਫ ਲਗਾਤਾਰ ਪ੍ਰੋਗਰਾਮ ਦੇ ਰਿਹਾ। ਜਿਹੜਾ ਇਹਦਾ ਪ੍ਰਭਾਵ ਨਿਕਲਦਾ, ਮਤਲਬ ਕਿ ਜੋ ਵੀ ਉਹਨਾਂ ਦਾ ਐਕਸ਼ਨ ਹੁੰਦਾ ਉਹ ਲਿਖਿਆ ਪ੍ਰੋਗਰਾਮ ਹੈ, ਉਹਦਾ ਪ੍ਰਭਾਵ ਇਹੋ ਨਿਕਲਦਾ ਕਿ ਉਹ ਕੇਂਦਰ ਸਰਕਾਰ ਤੋਂ ਜਿਹੜੀਆਂ ਉਹਨਾਂ ਦੀਆਂ ਮੰਗਾਂ ਸੀਗੀਆਂ, ਚਾਹੇ ਉਹ ਝੂਠੇ ਮਾਮਲੇ ਜਿਹੜੇ ਆ ਵਾਪਸ ਲੈਣ ਵਾਲੇ, ਕਿਉਂਕਿ ਬੀਤੇ ਦਿਨੀ ਇੱਥੇ ਕਿਸਾਨਾਂ ਨੂੰ ਵਾਰੰਟ ਵੀ ਆ ਗਏ ਆ ਨਾ ਪੰਜਾਬ ਦੇ ਵਿੱਚ ਕੁਝ ਕਿਸਾਨਾਂ ਨੂੰ, ਤਾਂ ਜਾਂ ਐਮਐਸਪੀ ਵਾਲਾ, ਇਹ ਸਾਰੇ ਜਿਹੜੇ ਉਹਨਾਂ ਨੇ ਇਹਨਾਂ ਦੀਆਂ ਏਜੰਡੇ ਜਾਂ ਮੰਗਾਂ ਪ੍ਰਵਾਨ ਕੀਤੀਆਂ ਸਨ, ਉਹ ਲਾਗੂ ਨਾ ਹੋਣ ਦੇ ਵਿਰੋਧ ਦੇ ਵਿੱਚ ਇਹਨਾਂ ਨੇ ਦੁਬਾਰਾ ਪ੍ਰੋਗਰਾਮ ਲਿਖਿਆ। ਤਾਂ ਮਤਲਬ ਕਿ ਐਸਕੇਐਮ ਦਾ ਟੁੱਟਿਆ ਹੋਇਆ ਧੜਾ, ਉਹਦੇ ਚੋਂ ਇੱਕ ਧੜਾ ਤੇ ਨਿਕਲ ਕੇ ਗਾਂ ਪੰਜਾਬ ਦੇ ਵਿੱਚ ਹੀ ਸੰਘਰਸ਼ ਕਰ ਰਿਹਾ ਜੀ। ਇੱਕ ਧੜਾ ਜਿਹੜਾ ਉਹ ਚੰਡੀਗੜ੍ਹ ਨੂੰ ਚਲੇ ਗਿਆ ਪਰਾਂ, ਬਈ ਰਾਜੇਵਾਲ ਹੋ ਰਹੀ ਕਿ ਅਸੀਂ ਚੰਡੀਗੜ੍ਹ ਦੇ ਵਿੱਚ ਇਦਾਂ ਕਰਾਂਗੇ, ਤੇ ਬਾਕੀ ਜਿਹੜਾ ਰਹਿ ਗਿਆ ਡੱਲੇਵਾਲ ਐਂਡ ਹੋਰ ਗਰੁੱਪ, ਉਹਨਾਂ ਨੇ ਪੰਜਾਬ ਮੰਨ ਲਿਆ ਜੀ। ਤਾਂ ਇਸ ਕਰਕੇ ਇਹ ਮਤਲਬ ਕਿ ਵੱਖੋ ਵੱਖ ਐਕਸ਼ਨ ਪ੍ਰੋਗਰਾਮ ਜਿਹੜੇ ਆ ਉਹ ਇਹਨਾਂ ਦੇ ਵੇਖਣ ਨੂੰ ਮਿਲ ਰਹੇ ਆ। ਪਰ ਇਹਨਾਂ ਨੂੰ ਧਿਆਨ ਰੱਖਣਾ ਚਾਹੀਦਾ। ਦੇਖੋ ਮੈਂ ਨਹੀਂ ਕਹਿੰਦਾ ਕਿ ਇਹਨਾਂ ਦੀਆਂ
ਮੰਗਾਂ ਨਜਾਇਜ਼ ਨੇ ਜਾਂ ਇਹ ਦੁਖੀ ਨਹੀਂ ਹੈਗੇ, ਸਭ ਜਾਣਦੇ ਆ। ਪਰ ਇਹ ਧਿਆਨ ਰੱਖਣਾ ਪਵੇਗਾ ਕਿ ਪਬਲਿਕ ਨੂੰ ਜ਼ਿਆਦਾ ਨਾ ਤੁਸੀਂ ਪਰੇਸ਼ਾਨੀ ਚ ਪਾਓ, ਤਾਂ ਕਿ ਇੱਕ ਜੋ ਕਿਸਾਨੀ ਦੇ ਨਾਲ ਹਮਦਰਦੀ ਰਹਿੰਦੀ ਆ ਹਮੇਸ਼ਾ, ਜੀ ਕਿਸਾਨ ਦੇ ਨਾਲ ਇੱਕ ਸਮਰਥਨ ਰਹਿੰਦਾ ਹੈ, ਉਹਨੂੰ ਨਾਲ ਬੰਨੀ ਰੱਖਿਆ ਜਾਵੇ। ਤਾਂ ਇਹ ਜ਼ਰੂਰੀ ਹੈ, ਇਹ ਦੇਖਣਾ ਪਏਗਾ। ਐਕਸ਼ਨ ਵੀ ਕਰਨੇ ਪੈਣਗੇ ਤੁਹਾਨੂੰ, ਐਕਸ਼ਨ ਪ੍ਰੋਗਰਾਮ ਦੇਣੇ ਹੀ ਪੈਣਗੇ, ਸਰਕਾਰਾਂ ਨੂੰ ਦਬਾਅ ਹੇਠ ਲਿਆਉਣਾ ਹੀ ਪਵੇਗਾ। ਜੀ ਪਰ ਪਬਲਿਕ ਦਾ ਸਪੋਰਟ ਤੁਹਾਨੂੰ ਬਹੁਤ ਜ਼ਰੂਰ ਹੈ, ਕਿਉਂਕਿ ਜਦੋਂ ਪਬਲਿਕ ਜਿਹੜੀ ਹੈ ਉਹ ਤੁਹਾਡੇ ਨਾਲੋਂ ਪਾਸੇ ਹੋ ਜਾਂਦੀ ਹੈ, ਉਲਟ ਹੋ ਜਾਂਦੀ ਹੈ, ਤਾਂ ਫਿਰ ਤਾਕਤ ਜਿਹੜੀ ਹੈ ਉਹ ਖੁਰ ਜਾਂਦੀ ਹੈ। ਜੀ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ ਬਾਹਰ ਭੇਜਣ ਦੇ ਨਾਂ ਤੇ ਜਿਹੜੀਆਂ ਠੱਗੀਆਂ ਵੱਜ ਰਹੀਆਂ ਨੇ ਉਹਨਾਂ ਤੇ ਹਾਈ ਕੋਰਟ ਹੁਣ ਸਖਤ ਹੋਇਆ ਜੀ। ਹਾਂਜੀ, ਦੇਖੋ ਹਾਈ ਕੋਰਟ ਜਾਂ ਸੁਪਰੀਮ ਕੋਰਟ, ਤੁਹਾਨੂੰ ਪਤਾ ਉਹਨਾਂ ਦਾ ਇੱਕ ਆਪਣਾ ਕੰਮ ਹੈ, ਉਹ ਜੀ ਆਪਣੇ ਕੰਮ ਨੂੰ ਬਖੂਬੀ ਨਿਭਾਈ ਜਾਂਦੇ ਨੇ। ਕਿਤੇ ਬਈ ਠੀਕ ਆ, ਹਿਲ ਹੁਜਤ ਵੀ ਹੋ ਜਾਂਦੀ ਆ, ਕਿਤੇ ਢਿੱਲ ਮੱਠ ਵੀ ਰਹਿੰਦੀ ਆ, ਪਰ ਸਰਕਾਰਾਂ ਨੂੰ ਜਗਾਉਣ ਲਈ ਉਹ ਵੇਲੇ ਸਿਰ ਕੋਈ ਨਾ ਕੋਈ ਟਿੱਪਣੀ ਜਿਹੜੀ ਆ ਉਹ ਦਿੰਦੇ ਰਹਿੰਦੇ ਨੇ। ਤਾਂ ਹੁਣ ਇਹਨਾਂ ਨੇ 17 ਲੱਖ ਦੀ ਠੱਗੀ ਦੇ ਮਾਮਲੇ ਦੇ ਵਿੱਚ ਪੰਜਾਬ ਐਂਡ ਹਰਿਆਣਾ ਕੋਰਟ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਨਹੀਂ ਤੇ ਇਹੋ ਜਿਹੇ ਮਾਮਲੇ 'ਚ ਜ਼ਮਾਨਤ ਮਿਲ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਨਹੀਂ, ਇਹ ਬਹੁਤ ਜ਼ਿਆਦਾ ਕੰਮ ਹੋ ਗਿਆ ਹੈ ਕਿ ਤੁਸੀਂ ਭੋਲੇ ਭਾਲੇ ਲੋਕਾਂ ਨੂੰ ਯਾਰ ਏਦਾਂ ਠੱਗੀ ਜਾਓਗੇ ਤਾਂ ਗੱਲ ਕਿੱਦਾਂ ਬਣੇਗੀ। ਤਾਂ ਹੁਣ ਇਸ ਮਾਮਲੇ ਦੇ ਵਿੱਚ ਜਿੱਥੇ ਇੱਕ ਔਰਤ ਜਿਹੜੀ ਕਰਦੀ ਸੀ ਕੰਮ, ਮਤਲਬ ਕਿ ਬਾਹਰ ਭੇਜਣ ਵਾਲਾ, ਉਹਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਨ ਤੋਂ ਇਲਾਵਾ ਹਾਈ ਕੋਰਟ ਨੇ ਕਿਹਾ ਕਿ ਮਾਮਲਾ ਬਹੁਤ ਗੰਭੀਰ ਹੈ ਤੇ ਇਹਦੇ ਵਿੱਚ ਇਹਨੂੰ ਜ਼ਮਾਨਤ ਜਿਹੜੀ ਆ ਉਹ ਨਹੀਂ ਦਿੱਤੀ ਜਾ ਸਕਦੀ। ਬਲਕਿ ਨਾਲ ਕੋਰਟ ਨੇ ਕਿਹਾ ਕਿ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਨੇ ਬਹੁਤ ਜ਼ਿਆਦਾ ਵੱਧ ਰਹੀਆਂ ਨੇ, ਲੋਕਾਂ ਦਾ ਬਹੁਤ ਜ਼ਿਆਦਾ ਆਰਥਿਕ ਸ਼ੋਸ਼ਣ ਹੋ ਰਿਹਾ ਵਾ, ਤਾਂ ਇਹਦੇ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਠੋਸ ਆਪਣਾ ਐਕਸ਼ਨ ਕਰੇ। ਹੁਣ ਹਾਈ ਕੋਰਟ ਨੇ ਤਾਂ ਕਹਿ ਦਿੱਤਾ, ਕਰਨਾ ਕਿਹਨੇ ਆ। ਅਸੀਂ ਦੇਖਦੇ ਆ ਨਾ, ਇੱਥੇ ਇੱਕ ਬਦਨਾਮ ਜੋੜਾ ਹੈ, ਉਹਦੇ ਨਾਮ ਤੇ ਵੀ ਰੌਲਾ ਰਹਿੰਦਾ ਹੈ, ਮਤਲਬ ਕਿ ਕਦੇ ਥਾਪਾ ਬਣ ਜਾਂਦਾ, ਕਦੇ ਸਿੰਘ ਬਣ ਜਾਂਦਾ, ਪਤਾ ਨਹੀਂ ਕਦੇ ਗਿੱਲ ਬਣ ਜਾਂਦਾ ਹੈ। ਤੇ ਇੱਕ ਪੁਲਿਸ ਅਫਸਰ ਦੇ ਨਾਲ ਵੀ ਬੜਾ ਵਿਵਾਦ ਰਿਹਾ। ਤੁਸੀਂ ਹਿਸਾਬ ਲਾ ਲਓ ਕਿ ਉਹ ਬੰਦਾ ਪਹਿਲਾਂ ਵੀ ਉਹਨੇ ਸਜ਼ਾ ਖਾਧੀ ਸੀ ਇੱਕ ਮੁਕੱਦਮੇ 'ਚ, ਠੱਗੀ ਠੋਰੀ 'ਚ, ਤਾਂ ਤਕਰੀਬਨ ਐਸੇ ਚੱਕਰ 'ਚ ਇਹਨੂੰ ਕੀ ਬੋਲਦੇ, ਬਾਹਰ ਭੇਜਣ ਵਾਲਾ ਜਿਹੜਾ ਧੰਦਾ ਹੁੰਦਾ, ਇਮੀਗ੍ਰੇਸ਼ਨ ਬੋਲਦੇ, ਕੀ ਬੋਲਦੇ ਆ, ਇਸੇ ਧੰਦੇ ਦੇ ਵਿੱਚ ਉਹ ਤਕਰੀਬਨ 70 ਤੋਂ 100 ਕਰੋੜ ਰੁਪਏ ਦੀ ਠੱਗੀ ਮਾਰ ਕੇ ਹਾਲੇ ਤੱਕ ਵੀ ਗ੍ਰਿਫਤ 'ਚ ਨਹੀਂ ਆਇਆ। ਜਦ ਕਿ ਲੋਕ ਪਿੱਟਦੇ ਪਏ ਤੇ ਉਹਦੇ ਵਿੱਚ ਵੱਡੇ ਵੱਡੇ ਲੀਡਰ ਵੀ ਸ਼ਾਮਲ ਨੇ ਠੱਗੀ ਦਾ ਸ਼ਿਕਾਰ ਹੋਏ ਜਿਹੜੇ। ਮਤਲਬ ਕਿ ਤੁਸੀਂ ਹਿਸਾਬ ਲਾ ਲਓ ਕਿ ਇੱਕ ਏਜੰਟ ਇਸ ਤਰ੍ਹਾਂ ਜੇ 100 ਕਰੋੜ 50 ਕਰੋੜ ਦੀ ਠੱਗੀ ਮਾਰ ਕੇ ਬੈਠਾ ਹੈ, ਤੇ ਧੰਦਾ ਕਿੰਨਾ ਵੱਡਾ ਹੋਏਗਾ, ਇਹ ਵੀ ਤਾਂ ਦੇਖਣਾ। ਹਾਲਾਂਕਿ ਆਪਾਂ ਇਹ ਕਹਿੰਦੇ ਆ ਕਿ ਕੁਝ ਲੋਕ ਆ ਬੜਾ ਇਮਾਨਦਾਰੀ ਨਾਲ ਵੀ ਕੰਮ ਕਰਦੇ ਨੇ, ਆਪਣਾ ਕਮਾਉਂਦੇ ਵੀ ਆ ਤੇ ਲੋਕਾਂ ਨੂੰ ਸਹੀ ਰਾਹ ਪਾਉਂਦੇ ਆ, ਪਰ ਕੁਝ ਲੋਕਾਂ ਨੇ ਤੇ ਬਿਲਕੁਲ ਨਰੋਲ ਸੁਧੀ ਠੱਗੀ ਤੇ ਲੱਕ ਬੰਨ ਲਿਆ। ਇਹੋ ਜਿਹੇ ਲੋਕਾਂ ਨੂੰ ਤੇ ਵਾਕਿਆ ਨੱਥਣ ਦੀ ਲੋੜ ਆ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਟਿੱਪਣੀਆਂ ਕਰਨ ਦੇ ਲਈ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਜੀ ਸ਼ੁਕਰੀਆ। ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ ਪੰਜਾਬ ਤੋਂ, ਜਿਨ੍ਹਾਂ ਨੇ ਆਪਣੇ ਨਾਲ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ। ਪਹਿਲੀ ਖਬਰ ਇਹ ਹੈ ਕਿ ਬੱਬੂ ਮਾਨ ਨੂੰ ਹੁਣ ਫੋਨ ਤੇ ਧਮਕੀ ਮਿਲੀ ਹੈ। ਪੰਜਾਬੀ ਗਾਇਕ ਬੱਬੂ ਮਾਨ ਨੂੰ ਫੋਨ ਤੇ ਧਮਕੀ ਮਿਲੀ ਹੈ। ਧਮਕੀ ਦਿੱਤੀ ਕਿਹਨੇ ਤੇ ਉਸ ਤੋਂ ਬਾਅਦ ਕਿਵੇਂ ਇਹ ਧਮਕੀ ਆਈ ਸੀ, ਇਹ ਤੇ ਚਰਚਾ ਕਰਾਂਗੇ ਬ੍ਰੇਕ ਤੋਂ ਬਾਅਦ। ਪੰਜਾਬ ਦੇ ਹੋਰ ਵੀ ਕਈ ਨਾਮੀ ਕਲਾਕਾਰਾਂ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਧਮਕੀਆਂ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਉਸ ਤੋਂ ਬਾਅਦ ਸ਼ਿਵ ਸੈਨਾ ਆਗੂ ਸੂਰੀ ਨੂੰ ਸੋਧਾ ਲਾਉਣ ਦੇ ਮਾਮਲੇ ਦੇ ਵਿੱਚ ਸੰਦੀਪ ਸਿੰਘ ਨੂੰ ਹੁਣ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਪੂਰੀ ਖਬਰ ਦੀ ਜਿਹੜੀ ਤਫਸੀਲ ਹੈ ਉਹਦੇ ਚਰਚਾ ਕਰਾਂਗੇ ਬ੍ਰੇਕ ਤੋਂ ਬਾਅਦ। ਡੇਰਾ ਪ੍ਰੇਮੀ ਕਤਲ ਮਾਮਲੇ ਦੇ ਵਿੱਚ ਵੀ 2 ਸ਼ੂਟਰ ਹੋਰ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਆ। ਇਹਨਾਂ ਤਿੰਨਾਂ ਤੇ ਹੋਰ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਬ੍ਰੇਕ ਤੋਂ ਬਾਅਦ ਕੁਝ ਹੋਰ ਅਹਿਮ ਖਬਰਾਂ ਤੇ ਚਰਚਾ ਕਰਦੇ ਹਾਂ। ਸ਼ੁਰੂਆਤ ਕਰਦੇ ਹਾਂ ਪੰਜਾਬੀ ਗਾਇਕ ਬੱਬੂ ਮਾਨ ਤੋਂ। ਮੋਹਾਲੀ ਦੇ ਵਿੱਚ ਰਹਿੰਦੇ ਪੰਜਾਬੀ ਗਾਇਕ ਬੱਬੂ ਮਾਨ ਨੂੰ ਕਿਸੇ ਅਣਪਛਾਤੇ ਨੇ ਫੋਨ ਤੇ ਧਮਕੀ ਦਿੱਤੀ ਹੈ। ਇਸ ਤੋਂ ਬਾਅਦ ਮੋਹਾਲੀ ਪੁਲਿਸ ਵੀ ਹਰਕਤ ਦੇ ਵਿੱਚ ਆ ਗਈ ਹੈ। ਪੁਲਿਸ ਨੇ ਬੱਬੂ ਮਾਨ ਦੇ ਮੋਹਾਲੀ ਦੇ ਸੈਕਟਰ 71 ਦੇ ਵਿੱਚ ਸਥਿਤ ਉਸ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਹੈ, ਪਰ ਇਸ ਸੰਬੰਧੀ ਕੋਈ ਵੀ ਅਧਿਕਾਰੀ ਆਪਣਾ ਮੂੰਹ ਖੋਲ੍ਹਣ ਦੇ ਲਈ ਤਿਆਰ ਨਹੀਂ ਹੈ। ਕਿਆਸ ਰਾਈਆਂ ਜਾਂ ਚਰਚਾਵਾਂ ਇਹ ਨੇ ਕਿ ਬੱਬੂ ਮਾਨ ਨੂੰ ਇਹ ਧਮਕੀ ਬੰਬੀਹਾ ਗਰੁੱਪ, ਗੈਂਗਸਟਰ ਬੰਬੀਹਾ ਗਰੁੱਪ ਨੇ ਦਿੱਤੀ ਹੈ, ਪਰ ਹੁਣ ਪੁਲਿਸ ਜਿਹੜੀ ਆ ਉਹ ਪੜਤਾਲ ਕਰ ਰਹੀ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਕਈ ਗਾਇਕਾਂ ਨੂੰ ਧਮਕੀਆਂ ਆਈਆਂ ਨੇ, ਜਿਨ੍ਹਾਂ ਦੇ ਵਿੱਚ ਮਨਕੀਰਤ ਔਲਖ ਦਾ ਨਾਮ ਸ਼ਾਮਲ ਹੈ। ਇਸ ਤੋਂ ਇਲਾਵਾ ਇਸ ਤੋਂ ਪਹਿਲਾਂ ਵੀ ਪਰਮੀਸ਼ ਵਰਮਾ ਨੂੰ ਗੋਲੀ ਮਾਰੀ ਗਈ ਸੀ, ਤੁਹਾਨੂੰ ਯਾਦ ਹੋਣਾ ਸਾਰਿਆਂ ਨੂੰ। ਗਿੱਪੀ ਗਰੇਵਾਲ ਨੂੰ ਵੀ ਫਿਰੌਤੀ ਦੀ ਧਮਕੀ ਆਈ ਸੀ। ਜਿਹੜੇ ਕ੍ਰਾਈਮ ਰਿਪੋਰਟਰਸ ਨੇ, ਜਿਹੜੇ ਕ੍ਰਾਈਮ ਦੀ ਦੁਨੀਆ ਨੂੰ ਕਵਰ ਕਰਦੇ ਨੇ, ਉਹਨਾਂ ਦਾ ਇਹ ਮੰਨਣਾ ਹੈ ਕਿ ਪੰਜਾਬ ਦੇ ਬਹੁਤ ਸਾਰੇ ਗਾਇਕ ਜਿਹੜੇ ਨਾਮੀ ਸਿਤਾਰੇ ਹੈ, ਇਹ ਦੱਬੀ ਸੁਰ ਦੇ ਵਿੱਚ ਇਹ ਗੱਲ ਕਹਿੰਦੇ ਆ ਕਿ ਇਹਨਾਂ ਤੇ ਇੰਡਸਟਰੀ ਦੇ ਉੱਤੇ ਹੁਣ ਗੈਂਗਸਟਰਾਂ ਦਾ ਪ੍ਰਭਾਵ ਤਾਂ ਦਿਖਦਾ ਹੈ। ਕਈਆਂ ਦੇ ਗਰੁੱਪ ਬਣੇ ਹੋਏ ਨੇ, ਕਈ ਗਰੁੱਪਾਂ ਦੇ ਨਾਲ ਅਟੈਚ ਨੇ। ਆਪਣੀ ਹਿਫਾਜ਼ਤ ਦੇ ਲਈ, ਆਪਣੀ ਸੁਰੱਖਿਆ ਦੇ ਲਈ, ਜਾਂ ਕਹਿ ਲਓ ਡਰ ਦੇ ਮਾਰੇ ਜਿਹੜੇ ਪਰਦੇ ਦੇ ਹੀਰੋ ਨੇ, ਉਹ ਕਈ ਕਲਾਕਾਰ ਫਿਰੌਤੀਆਂ ਵੀ ਦਿੰਦੇ ਨੇ ਵੀ ਮਤਲਬ ਸਾਨੂੰ ਕਿਤੇ ਸਾਡਾ ਨੁਕਸਾਨ ਨਾ ਹੋ ਜਾਵੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਪੰਜਾਬੀ ਇੰਡਸਟਰੀ ਦੇ ਨਾਲ ਜੁੜੀਆਂ ਹੋਈਆਂ ਆਪਾਂ ਦੇਖਦੇ ਹਾਂ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇਸ਼ ਦੀ ਨਹੀਂ, ਦੁਨੀਆ ਦੀਆਂ ਕਈ ਮਿਊਜ਼ਿਕ ਇੰਡਸਟਰੀਆਂ ਦੇ ਵਿੱਚੋਂ ਇੱਕ ਕਹੀ ਜਾਂਦੀ ਹੈ। ਪੰਜਾਬੀ ਗੀਤ ਦੁਨੀਆ ਭਰ ਦੇ ਵਿੱਚ ਵੱਜਦੇ ਨੇ ਤੇ ਹਰ ਸਾਲ ਹਜ਼ਾਰਾਂ ਕਰੋੜਾਂ ਰੁਪਈਆਂ ਦਾ ਕਾਰੋਬਾਰ ਪੰਜਾਬੀ ਮਿਊਜ਼ਿਕ ਇੰਡਸਟਰੀ ਕਰਦੀ ਹੈ। ਪੰਜਾਬੀ ਸਿਨੇਮਾ, ਸਾਰਾ ਕੁਝ ਜਿਹੜਾ ਇਹ ਸਾਰੀ ਪੰਜਾਬੀ ਫਿਲਮ ਇੰਡਸਟਰੀ ਜਿਹੜੀ ਇਹ ਹਰ ਸਾਲ ਹਜ਼ਾਰਾਂ ਕਰੋੜਾਂ ਰੁਪਈਆਂ ਦਾ ਕਾਰੋਬਾਰ ਕਰਦੀ ਹੈ। ਕਰੋਨਾ ਕਰਕੇ ਥੋੜ੍ਹਾ ਬਹੁਤ ਡਾਊਨ ਵੀ ਹੋਇਆ ਸੀ ਪਿਛਲੇ ਦਿਨਾਂ ਦੇ ਵਿੱਚ, ਪਰ ਜਿਹੜੇ ਕਲਾਕਾਰ ਨੇ ਉਹਨਾਂ ਨੂੰ ਸ਼ੋਜ਼ ਤੇ ਹੁਣ ਸੋਸ਼ਲ ਮੀਡੀਆ ਜਿਹੜੇ ਪਲੇਟਫਾਰਮਸ ਨੇ, ਉਹਨਾਂ ਤੋਂ ਵੀ ਜਿਨ੍ਹਾਂ ਦੀ ਫੈਨ ਫੋਲੋਇੰਗ ਚੰਗੀ ਹੈ, ਉਹਨਾਂ ਨੂੰ ਚੰਗੀ ਕਮਾਈ ਹੈ ਇਸ ਟਾਈਮ। ਜਿਵੇਂ ਆਪਾਂ ਕਹਿੰਦੇ ਸੀ, ਪਹਿਲਾਂ ਕਹਿੰਦੇ ਹੁੰਦੇ ਸੀ ਕਲਾਕਾਰ ਕਿ ਹੁਣ ਪਾਇਰੇਸੀ ਦਾ ਯੁੱਗ ਆ ਗਿਆ, ਕੈਸਟਾਂ ਨਹੀਂ ਵਿਕਦੀਆਂ, ਰੀਲਾਂ ਨਹੀਂ ਵਿਕਦੀਆਂ। ਰੋਣਾ ਧੋਣਾ ਤਾਂ ਤੁਹਾਨੂੰ ਪਤਾ ਹੈ, ਸਾਰਿਆਂ ਦੇ ਇਹਨਾਂ ਦਾ ਕੰਮ ਹੀ ਇਹ ਹੁੰਦਾ ਵੀ ਰੋਣਾ ਧੋਣਾ। ਤਾਂ ਜਦੋਂ ਹੁਣ ਇਹ ਯੁੱਗ ਬਦਲਿਆ, ਜਦੋਂ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਮੋਨੇਟਾਈਜੇਸ਼ਨ ਆਈ, ਜਿਵੇਂ YouTube ਤੋਂ ਜਾਂ Facebook ਤੋਂ ਜਾਂ Instagram ਨੇ, ਜਿਵੇਂ-ਜਿਵੇਂ ਇਹਨਾਂ ਦੇ ਫਾਲੋਅਰਸ ਵਧੇ ਹਰ ਪਲੇਟਫਾਰਮ ਤੇ, ਤਾਂ ਉਹਦੇ ਤੋਂ ਇਹਨਾਂ ਨੂੰ ਰੈਵਨਿਊ ਜਨਰੇਟ ਹੋਇਆ। ਸੋ ਉਸ ਨਾਲ ਵੀ ਪੰਜਾਬ ਦੇ ਬਹੁਤ ਸਾਰੇ ਜਿਹੜੇ ਕਲਾਕਾਰ ਆ ਚੰਗੀ ਕਮਾਈ ਕਰਦੇ ਆ। ਤੁਹਾਨੂੰ ਯਾਦ ਹੋਣਾ ਹੈ, ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਇਹ ਵੀ ਸੁਣਨ ਨੂੰ ਮਿਲੀ ਸੀ, ਜਦੋਂ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਗੈਂਗਸਟਰ ਸਿੱਧੂ ਮੂਸੇਵਾਲੇ ਤੋਂ ਉਹਦਾ YouTube ਦਾ ਪਾਸਵਰਡ, ਈਮੇਲ ਆਈਡੀ ਤੇ ਪਾਸਵਰਡ ਮੰਗਦੇ ਸੀ। ਹੁਣ ਪਾਸਵਰਡ ਮੰਗਣ ਦਾ ਕੀ ਕੰਮ ਕਿ ਜਿੰਨਾ ਰੈਵਨਿਊ ਆਉਂਦਾ ਉਹ ਸਾਨੂੰ ਦੱਸ ਤੇ ਸਾਨੂੰ ਉਹਦੇ ਚੋਂ ਦੇ। ਹੁਣ ਕਿੰਨਾ ਮੰਗਦੇ ਸੀ, ਕੀ ਮੰਗਦੇ ਸੀ, ਇਹਦੇ ਬਾਬਤ ਬਹੁਤ ਸਾਰੀਆਂ ਗੱਲਾਂ ਨੇ। ਕੋਈ ਕਹਿੰਦਾ 5 ਕਰੋੜ ਮੰਗਦੇ ਸੀ, ਕੋਈ ਸਿੱਧੂ ਮੂਸੇਵਾਲੇ ਦਾ ਇੱਕ ਪੁਰਾਣਾ ਲਾਈਵ ਜੇ ਤੁਸੀਂ ਸੁਣੋਗੇ, ਉਹਦੇ ਚੋਂ ਗੱਲ ਕਰ ਰਿਹਾ ਉਸ ਟਾਈਮ ਕਿ ਮੇਰਾ 90 ਲੱਖ ਰੁਪਏ ਇੱਧਰ ਉੱਧਰ ਹੋ ਗਿਆ। ਸੋ ਇਹ ਗੱਲਾਂ ਆਪਾਂ ਸੁਣਦੇ ਹਾਂ। ਤੇ ਜਦੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਨਾਮ ਆਉਂਦਾ ਤੇ ਉਦੋਂ ਦਿਲਪ੍ਰੀਤ ਬਾਬਾ, ਉਦੋਂ ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ, ਬੰਬੀਹਾ ਗਰੁੱਪ, ਲੱਕੀ ਪਟਿਆਲ, ਇਹ ਸਾਰੇ ਬੰਦੇ ਤੁਹਾਨੂੰ ਕਿਸੇ ਨਾ ਕਿਸੇ ਖਬਰ ਦੇ ਰਾਹੀਂ, ਕਿਸੇ ਨਾ ਕਿਸੇ ਸੁਰਖੀ ਦੇ ਰਾਹੀਂ ਇਹਨਾਂ ਦੇ ਨਾਮਾਂ ਦੀ ਚਰਚਾ ਆ ਜਾਂਦੀ ਹੈ। ਜਿਵੇਂ ਪਿਛਲੇ ਦਿਨੀ ਆਪਾਂ ਇੱਕ ਰਿਪੋਰਟ ਵੀ ਕੀਤੀ ਸੀ, ਗੁਰਲਾਲ ਬਰਾੜ ਜਿਹੜਾ ਗੋਲਡੀ ਬਰਾੜ ਦਾ ਭਰਾ ਸੀ, ਜਿਹਦਾ ਕਤਲ ਹੋ ਗਿਆ ਸੀਗਾ, ਉਸ ਸੰਬੰਧੀ NIA ਨੇ ਪੁੱਛ ਪੜਤਾਲ ਕੀਤੀ ਸੀ ਅਫਸਾਨਾ ਖਾਨ ਤੋਂ। ਤਾਂ ਇਹ ਸਾਰਾ ਇੱਕ ਮਤਲਬ ਗਰੁੱਪਿਜ਼ਮ ਇੰਡਸਟਰੀ ਦੇ ਵਿੱਚ ਵੀ ਹੈ, ਕਲਾਕਾਰਾਂ ਦੇ ਵਿੱਚ ਵੀ ਹੈ, ਤੇ ਗਰੁੱਪਿਜ਼ਮ ਤਾਂ ਵੀ ਹੈ। ਪਰ ਇਸ ਤਰ੍ਹਾਂ ਦੇਖੋ, ਤੁਸੀਂ ਕਿਸੇ ਨੂੰ ਸੁਣਦੇ ਆ, ਨਹੀਂ ਸੁਣਦੇ, ਤੁਹਾਡੇ ਵਿਚਾਰ ਕਿਸੇ ਨਾਲ ਮਿਲਦੇ ਆ, ਨਹੀਂ ਮਿਲਦੇ, ਉਹ ਇੱਕ ਵੱਖਰੀ ਗੱਲ ਹੈ। ਪਰ ਇਸ ਤਰ੍ਹਾਂ ਕਿਸੇ ਵੀ ਫਨਕਾਰ, ਕਲਾਕਾਰ ਜਾਂ ਕਿਸੇ ਵੀ ਬੰਦੇ ਨੂੰ, ਕੋਈ ਭਾਵੇਂ ਕਾਰੋਬਾਰੀ ਹੈਗਾ, ਕੋਈ ਭਾਵੇਂ ਕਲਾਕਾਰ ਨਹੀਂ ਵੀ ਹੈ। ਹੁਣ ਪਿਛਲੇ ਦਿਨੀ ਜੈਤੋ ਦੇ ਵਿੱਚ ਇੱਕ ਕਾਰੋਬਾਰੀ ਦਾ ਕਤਲ ਹੋਇਆ, ਇੱਕ ਦਾ ਨਹੀਂ ਕਈਆਂ ਦਾ ਹੋਇਆ, ਜਿਨ੍ਹਾਂ ਨੇ ਫਿਰੌਤੀਆਂ ਨਹੀਂ ਦਿੱਤੀਆਂ ਉਹਨਾਂ ਦੇ ਕਤਲ ਹੋਏ ਕਈਆਂ ਦੇ। ਸੋ ਉਹ ਮਾੜੀ ਗੱਲ ਆ। ਸਰਕਾਰ ਨੂੰ ਇਹੋ ਜਿਹੇ ਜਿਹੜੇ ਗੈਰ ਸਮਾਜੀ ਅਨਸਰ ਆ ਉਹਨਾਂ ਤੇ ਕਾਬੂ ਪਾਉਣਾ ਚਾਹੀਦਾ।
ਹੁਣ ਵੈਸੇ ਵੀ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਇੰਡਸਟਰੀ ਜਿਹੜੀ ਆ ਉਹ ਖੁੱਲ੍ਹ ਕੇ ਇਹਨਾਂ ਮਸਲਿਆਂ 'ਤੇ ਗੱਲਬਾਤ ਕਰਨੋਂ ਹਟ ਗਈ ਆ, ਅਤੇ ਉਹ ਵੀ ਗੱਲ ਵੱਖਰੀ ਹੈ ਵੀ ਇੰਡਸਟਰੀ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਉਹਦੇ ਪਰਿਵਾਰ ਦੇ ਨਾਲ ਨਹੀਂ ਖੜੀ। ਉਹਦਾ ਵਾਰ ਗਾਣਾ ਕਿੰਨਿਆਂ ਕੁ ਨੇ ਸ਼ੇਅਰ ਕੀਤਾ ਹੋਣਾ, ਉਹਦਾ SYL, ਚਲੋ ਠੀਕ ਹੈ, ਸਿੱਧੂ ਨਾਲ ਤੁਹਾਡੇ ਮਨਮੁਟਾਵ ਹੋਣਗੇ, ਵਖਰੇਵੇਂ ਹੋਣਗੇ, ਪਰ SYL ਤਾਂ ਪੰਜਾਬ ਦੀ ਗੱਲ ਆ ਨਾ, ਉਹ ਤਾਂ ਉਹਦੇ 'ਚ ਤਾਂ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਨਾਮ ਆ, ਉਹਦੇ 'ਚ ਤਾਂ ਹੋਰ ਨਾਮ ਨੇ ਬਥੇਰੇ। ਉਹ 'ਚ ਤਾਂ ਇਹ ਵੀ ਕਿਹਾ ਵੀ ਸਾਨੂੰ ਹਿਮਾਚਲ ਤੇ ਹਰਿਆਣਾ ਦਿਓ, ਜਿਹੜਾ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਵੀ ਹੈ ਉਹਦੇ ਵਿੱਚ ਤਾਂ ਜ਼ਿਕਰ ਕੀਤਾ ਗਿਆ। ਪਰ ਹੁਣ ਪਤਾ ਨਹੀਂ ਸਾਨੂੰ ਅਨੰਦਪੁਰ ਸਾਹਿਬ ਦਾ ਮਤਾ ਨਹੀਂ ਪੜ੍ਹਿਆ ਸੀ, ਪਤਾ ਨਹੀਂ ਸਾਨੂੰ ਬਲਵਿੰਦਰ ਸਿੰਘ ਜਟਾਣਾ ਨਹੀਂ ਪਤਾ, ਪਤਾ ਨਹੀਂ ਸਾਨੂੰ ਇਹ ਨਹੀਂ ਪਤਾ ਵੀ ਜੇ SYL ਨਿਕਲ ਗਈ ਤਾਂ ਪੰਜਾਬ ਦਾ ਪਾਣੀ ਚਲਿਆ ਜਾਊਗਾ, ਪਤਾ ਨਹੀਂ ਸਾਨੂੰ ਇਹ ਨਹੀਂ ਪਤਾ ਵੀ ਉਹ ਪੰਜਾਬ ਦੀ ਹਿੱਕ ਉੱਤੇ ਲੀਕ ਕਦੋਂ ਖਿੱਚੀ ਹੈ। ਇਹ ਰੱਬ ਜਾਣਦਾ ਕਿਹਨੂੰ ਕੀ ਨਹੀਂ ਪਤਾ, ਪਰ ਉਹ ਗਾਣਾ ਕਿਸੇ ਨੇ ਸ਼ੇਅਰ ਨਹੀਂ ਕੀਤਾ, ਪਰ ਉਹ ਗਾਣਾ YouTube ਤੋਂ ਹਟਵਾਤਾ ਸੀਗਾ। ਉਹ ਕਿਉਂ ਹਟਵਾਇਆ ਹੁਣ ਉਹ ਤੁਹਾਨੂੰ ਇਸ ਬਾਰੇ ਤਾਂ ਪਤਾ ਹੋਣਾ ਚਾਹੀਦਾ ਹੈ, ਕਿਉਂਕਿ ਉਸ ਤੋਂ ਬਾਅਦ ਕਨਵਰ ਗਰੇਵਾਲ ਦਾ ਰਿਹਾਈ ਵੀ ਹਟਾਇਆ ਗਿਆ। ਖੈਰ ਆਪਾਂ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਭਾਈ ਸੰਦੀਪ ਸਿੰਘ ਦੀ। ਸੁਧੀਰ ਸੂਰੀ ਦਾ ਸੋਧਾ ਲਾਉਣ ਤੋਂ ਬਾਅਦ ਜਦੋਂ ਜਿਹੜਾ ਸੰਦੀਪ ਸਿੰਘ ਸਨੀ ਹੈ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ। ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਅੰਮ੍ਰਿਤਸਰ ਦੀ ਅਦਾਲਤ ਨੇ ਉਸ ਨੂੰ 14 ਦਿਨਾਂ ਦੀ ਹੋਰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸੰਦੀਪ ਸਿੰਘ ਨੂੰ 14 ਦਿਨ ਦੀ ਨਿਆਇਕ ਹਿਰਾਸਤ ਤੋਂ ਬਾਅਦ ਮੁੜ ਨਵੀਆਂ ਦਲੀਲਾਂ ਦੇ ਨਾਲ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਸੁਧੀਰ ਸੂਰੀ ਦੇ ਵਕੀਲ ਮਾਨਵ ਆਨੰਦ ਨੇ ਮੀਡੀਆ ਨੂੰ ਦੱਸਿਆ ਕਿ ਪੁਲਿਸ ਵੱਲੋਂ 2 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ, ਪਰ ਮਾਣਯੋਗ ਅਦਾਲਤ ਵੱਲੋਂ ਉਸ ਨੂੰ 14 ਦਿਨ ਦੀ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਹੁਣ ਮਿੰਟੂ ਜੀ ਵੀ ਇਸ ਗੱਲ ਦੇ ਵੱਲ ਇਸ਼ਾਰਾ ਕਰਕੇ ਗਏ ਆ, ਤੇ ਪਰ ਹੁਣ ਮੈਂ ਵੀ ਤੁਹਾਨੂੰ ਦੱਸ ਦਿੰਦਾ ਵਾਂ ਕਿ ਜਿਹੜੀ ਪੰਜਾਬ ਕਾਂਗਰਸ ਆ, ਉਹਨੇ ਕਿਸਾਨਾਂ ਵੱਲੋਂ 3 ਵਿਵਾਦਤ ਖੇਤਰੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਦੇ 1 ਸਾਲ ਪੂਰੇ ਹੋਣ ਤੇ 19 ਨਵੰਬਰ ਨੂੰ ਮਨਾਏ ਜਾ ਰਹੇ ਜਿੱਤ ਦਿਵਸ ਨੂੰ ਪੂਰਾ ਸਮਰਥਨ ਦਿੱਤਾ ਹੈ, ਤੇ ਉਹਨਾਂ ਨੇ ਕਿਹਾ ਹੈ ਕਿ ਭਾਜਪਾ ਨੇ ਕਿਸਾਨਾਂ ਦੇ ਨਾਲ ਧੋਖਾ ਕੀਤਾ ਤੇ ਧਰਨਾ ਖਤਮ ਕਰਨ ਤੋਂ ਪਹਿਲਾਂ ਹੀ ਉਹਨਾਂ ਦੇ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਪਿੱਛੇ ਹਟ ਗਈ ਹੈ। ਜਿਹੜੇ ਹੁਣ ਦੇ ਨਹੀਂ ਖਬਰਾਂ 'ਚ, ਜਿਹੜੇ ਪੁਰਾਣੇ ਖਬਰਾਂ ਦੇ ਉੱਤੇ ਨਜ਼ਰ ਰੱਖਦੇ ਨੇ ਲੋਕ, ਕਾਫੀ ਟਾਈਮ ਤੋਂ ਖਬਰਾਂ ਦੀ ਦੁਨੀਆ ਦੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਨੇ ਪੜ੍ਹਿਆ ਪੰਜਾਬ ਦੇ ਬਾਰੇ, ਉਹਨਾਂ ਨੂੰ ਪਤਾ ਕਿ ਡੰਕਲ ਖਰੜਾ ਕੀ ਹੈ। ਉਹਨਾਂ ਨੂੰ ਪਤਾ ਹੈ ਕਿ 1991 ਦੀਆਂ ਨੀਤੀਆਂ ਕੀ ਨੇ, ਕਿਹੜੀਆਂ ਨੀਤੀਆਂ ਦੇ ਨਾਲ ਉਦੋਂ ਮਨਮੋਹਨ ਸਿੰਘ ਸੀਗੇ, ਨਰਸਿਮਹਾ ਦੀ ਸਰਕਾਰ ਸੀ, ਉਹੋ ਹੀ ਨੀਤੀਆਂ ਦਾ ਇਹ ਰੂਪ ਅਗਲਾ ਜਿਹੜਾ ਕਿਸਾਨੀ ਬਿੱਲ ਨੇ। ਕਿਸਾਨੀ ਸਬਸਿਡੀਆਂ ਖਤਮ ਕਰਨੀਆਂ, ਕਿਸਾਨਾਂ ਨੂੰ ਹਾਈਬ੍ਰਿਡ ਬੀਜ ਦੇਣੇ, ਕਿਸਾਨਾਂ ਨੂੰ ਰੇਹਾਂ ਸਪਰੇਆਂ ਤੇ ਲਿਆਉਣਾ। ਹਰੀ ਕ੍ਰਾਂਤੀ ਦਾ ਜਿਹੜਾ ਮਾਡਲ ਸੀ, ਉਹ ਹੁਣ ਉਸ ਮਾਡਲ ਨੇ ਭਾਰਤ ਦੇ ਹੱਥ ਤੋਂ ਠੂਠਾ ਤਾਂ ਰਖਵਾਤਾ, ਪਰ ਉਸ ਮਾਡਲ ਨੇ ਸਾਡਾ ਕੀ ਉਹ ਮਾਡਲ ਲੈ ਗਿਆ। ਇਹ ਸਾਨੂੰ ਥੋੜ੍ਹਾ ਜਿਹਾ ਪੰਜਾਬੀਆਂ ਨੂੰ ਵਿਚਾਰ ਕਰਨੀ ਚਾਹੀਦੀ ਹੈ। ਨਾ ਅਸੀਂ ਝੋਨਾ ਖਾਂਦੇ ਹਾਂ, ਨਾ ਸਾਨੂੰ ਝੋਨੇ ਦਾ ਕੋਈ ਫਾਇਦਾ ਹੈ। ਝੋਨੇ ਨਾਲ ਤਾਂ ਹੁਣ ਉਲਟਾ ਖੁਦਕੁਸ਼ੀਆਂ ਹੋਣ ਲੱਗ ਪਈਆਂ ਨੇ, ਤੇ ਜਿਹੜਾ ਅਸੀਂ ਪਾਣੀ ਤੇ ਧਰਤ ਗਵਾਈ, ਉਹ ਕਿਸੇ ਮੁੱਲ ਹੀ ਨਹੀਂ, ਉਹ ਅਣਮੁੱਲੀ ਚੀਜ਼ ਅਸੀਂ ਗਵਾ ਲਈ ਹੈ। ਪਰ ਸਾਨੂੰ ਮਿਲਿਆ ਕੀ? ਅੱਜ ਅਸੀਂ ਉਲਟਾ ਦੇਖੋ, ਤੁਸੀਂ ਸਮੇਂ ਦਾ ਗੇੜ ਦੇਖੋ, ਸਾਨੂੰ ਇਹਦੀ ਲੋੜ ਨਹੀਂ ਸੀ। ਸਾਡੇ ਤੇ ਹਰੀ ਕ੍ਰਾਂਤੀ ਵਾਲਾ ਮਾਡਲ ਥੋਪਿਆ ਗਿਆ ਪੰਜਾਬ ਦੇ ਉੱਤੇ। ਥੋਪਣ ਤੋਂ ਬਾਅਦ ਜਦੋਂ ਸਮਰੱਥ ਹੋ ਗਿਆ, ਕੇਂਦਰੀ ਪੂਲ ਦੇ ਵਿੱਚ ਫੂਡ ਵਾਧੂ ਹੋ ਗਿਆ। ਵੈਸੇ ਹੁਣ ਤਾਂ ਫੇਰ ਘਾਟ ਆ ਥੋੜ੍ਹੀ ਜਿਹੀ, ਹੁਣ ਤਾਂ ਕਾਂਗਰਸ ਮਾਫ਼ ਕਰਨਾ, ਕਣਕ ਤੇ ਝੋਨਾ ਚੱਕੇ ਜਾ ਰਹੇ ਆ। ਪਰ ਜਦੋਂ ਕੇਂਦਰੀ ਪੂਲ ਪੂਰਾ ਹੋ ਗਿਆ ਤੇ ਇਹ ਕਹਿੰਦੇ ਚੱਕੋ ਆਪਦਾ ਝੋਨਾ, ਸਾਨੂੰ ਲੋੜ ਨਹੀਂ। ਪਰ ਸਾਨੂੰ ਆਦਤ ਪੈ ਗਈ, ਕਿਉਂਕਿ ਹੋਰ ਕਿਸੇ ਫਸਲ ਤੇ MSP ਨਹੀਂ ਹੈ, ਖਰੀਦ ਦੀ ਗਰੰਟੀ ਨਹੀਂ ਹੈ। ਇਹਦੇ ਤੇ ਅੱਜ ਸਾਨੂੰ ਇਹ ਲੱਗਿਆ ਕਿ ਚਲੋ ਇਕਨੋਮਿਕਲੀ, ਫਾਈਨੈਂਸ਼ੀਅਲੀ ਸਾਨੂੰ ਫਾਇਦਾ ਮਿਲੂਗਾ ਇਸ ਚੀਜ਼ ਦਾ। ਪਰ ਹੁਣ ਦੇਖੋ ਸਮੇਂ ਦਾ ਗੇੜ, ਅਸੀਂ ਉਹ ਚੀਜ਼ ਲਈ ਧਰਨਾ ਲਾ ਰਹੇ ਹਾਂ, ਅਸੀਂ ਉਹ ਚੀਜ਼ ਦਾ MSP ਮੰਗ ਰਹੇ ਹਾਂ ਜਿਹੜੀ ਚੀਜ਼ ਨੇ ਸਾਨੂੰ ਤਬਾਹ ਕਰਤਾ। ਅਸੀਂ ਸਰਕਾਰ ਨੂੰ ਇਹ ਕਿਉਂ ਨਹੀਂ ਕਹਿੰਦੇ ਕਿ ਚੱਕੋ ਆਪਦਾ ਕਣਕ ਝੋਨਾ? ਸਾਨੂੰ ਧਰਨਾ ਲਾਉਣਾ ਚਾਹੀਦਾ ਖੇਤੀ ਵਿਭਿੰਨਤਾ ਤੇ, ਸਾਨੂੰ ਧਰਨਾ ਲਾਉਣਾ ਚਾਹੀਦਾ ਸਾਡੇ ਸਿੰਜਾਈ ਪਾਣੀਆਂ ਤੇ, ਨਹਿਰੀ ਪਾਣੀਆਂ ਤੇ, ਕਿ ਪੰਜਾਬ ਦਾ ਨਹਿਰੀ ਪਾਣੀ ਪੂਰਾ ਕਰੋ ਤੁਸੀਂ। ਸਿੰਜਾਈ ਮਾਝੇ, ਮਾਲਵੇ, ਦੁਆਬੇ ਦੇ ਵਿੱਚ ਜਿੰਨੀ ਪਾਣੀ ਦੀ ਲੋੜ ਹੈ, ਨਹਿਰੀ ਪਾਣੀ ਨਾਲ ਸਿੰਜਾਈ ਕਰੋ। ਉਹ ਧਰਨਾ ਲੱਗਣਾ ਚਾਹੀਦਾ ਹੁਣ ਤਾਂ ਪੰਜਾਬ ਦੇ ਵਿੱਚ। ਤੇ ਇੱਕ ਧਰਨਾ ਪੰਜਾਬ ਦੇ ਵਿੱਚ ਐਸਾ ਵੀ ਲੱਗਣਾ ਚਾਹੀਦਾ ਕਿ ਜਿਹੜੀ ਤੁਸੀਂ MSP ਕਹਿੰਦੇ ਹੋ, ਦਿੰਦੇ ਹੋ ਕਿ ਅਸੀਂ MSP ਦਿੰਦੇ ਹਾਂ, ਅਹਿਸਾਨ ਜਾਂ ਕਰਦੇ ਹੋ, MSP ਨਹੀਂ, ਖਰੀਦ ਦੀ ਗਰੰਟੀ ਚਾਹੀਦੀ ਹੈ। ਮੈਂ ਹਮੇਸ਼ਾ ਗੱਲ ਕਰਦਾ ਹੁੰਦਾ, ਮਾਨ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬ, ਉਹ ਕਹਿੰਦੇ ਰਹਿੰਦੇ ਅਸੀਂ ਜੀ MSP ਦੇਤਾ, MSP। ਭੋਲਿਓ ਲੋਕੋ, MSP ਤਾਂ ਨਰਮੇ ਦੀ ਫਸਲ ਤੇ ਵੀ ਆ, ਪਰ ਖਰੀਦ ਦੀ ਗਰੰਟੀ ਹੈ ਨਹੀਂ। ਨਰਮੇ ਦੀ ਫਸਲ ਤੇ MSP 5600 ਆ, 5700, ਤੇ ਪਰ ਉਹ ਜਦੋਂ ਵਪਾਰੀ ਨੂੰ ਨਰਮੇ ਦੀ ਲੋੜ ਨਹੀਂ ਨਾ ਪੰਜਾਬ ਦੇ ਨੂੰ, ਉਹੀ ਨਰਮਾ ਸਾਡਾ 4000 ਨੂੰ ਵਿਕਦਾ। MSP ਬਾਸਪਤੀ ਤੇ ਵੀ ਨਹੀਂ ਹੈ। ਉਹੀ ਬਾਸਪਤੀ ਕਦੇ ਤੁਸੀਂ ਦੇਖੋਗੇ 4800 ਨੂੰ ਵਿਕਦੀ ਹੈ ਤੇ ਕਦੇ ਵਿਕਦੀ ਹੈ 1600 ਨੂੰ।
ਪੀ ਚਿਦੰਬਰਮ ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਕਿਸਾਨੀ ਪਰਿਵਾਰ ਤੋਂ ਹੋਣ ਕਰਕੇ। ਪੀ ਚਿਦੰਬਰਮ ਜਦੋਂ ਖੇਤੀਬਾੜੀ ਮੰਤਰੀ ਸੀ, ਸ਼ਾਇਦ ਮੈਨੂੰ ਲੱਗਦਾ ਫਾਈਨਾਂਸ ਮਿਨਿਸਟਰ ਸੀ, ਮੈਨੂੰ ਪੱਕਾ ਨਹੀਂ ਯਾਦ ਕਿਉਂਕਿ ਉਦੋਂ ਬਾਸਪਤੀ ਦੇ ਭਾਅ 5000 ਤੋਂ ਵੀ ਟੱਪ ਗਏ ਸੀਗੇ ਤੇ ਕਿਸਾਨਾਂ ਨੇ ਉਦੋਂ ਜੇਬਾਂ ਡੱਕ ਲਈਆਂ ਸੀ। ਬਾਸਪਤੀ ਨੂੰ ਖਰਚਾ ਘੱਟ ਹੈ, ਲਾਗਤ ਘੱਟ ਹੈ, ਚੋਖਾ ਮੁਨਾਫਾ ਹੀ ਮੁਨਾਫਾ ਹੈ। ਪਰ ਉਸ ਤੋਂ ਬਾਅਦ ਪਤਾ ਨਹੀਂ ਕੀ ਸਰਕਾਰਾਂ ਦੇ ਕੰਨ ਦੇ ਵਿੱਚ ਕਿਸੇ ਨੇ ਫੂਕ ਮਾਰੀ, ਕਿਸਾਨ ਨੂੰ 3000 ਤੋਂ ਵੱਧ ਮੁੱਲ ਨਹੀਂ ਮਿਲਿਆ। ਤੁਸੀਂ ਇੱਥੇ ਲੱਖਾਂ ਬੰਦਾ ਪੰਜਾਬੀ ਰੇਡੀਓ ਇਸੇ ਨੂੰ ਸੁਣਦਾ, ਕਿਸੇ ਨੇ ਵੀ 32-3300 ਰੁਪਈਆ ਤੱਕ ਬਾਸਪਤੀ ਨੂੰ ਵੇਚ ਕੇ ਨਹੀਂ ਵੇਖਿਆ ਹੋਣਾ। ਐਗਤੀ ਥੋੜ੍ਹੀ ਜਿਹੀ ਖਿੱਚ ਹੈ, ਐਗਤੀ ਵੇਖੋ ਕੀ ਭਾਅ ਵਿਕਦੀ ਹੈ, ਪਰ ਨਹੀਂ। ਤਾਂ ਮੱਕੀ ਤੇ ਵੀ MSP ਹੈਗਾ, ਪਰ ਮੱਕੀ ਨੂੰ ਹੁਣ ਖਰੀਦੇ ਕਰਾਉਣ। ਰੌਲਾ ਖਰੀਦ ਦੀ ਗਰੰਟੀ ਦਾ, ਜਿਵੇਂ ਝੋਨੇ ਤੇ ਹੈ, ਜਿਵੇਂ ਕਣਕ ਤੇ ਹੈ ਕਿ ਮੰਨ ਲਓ ਵਪਾਰੀ ਨਹੀਂ ਚੱਕਦਾ, ਸਰਕਾਰ ਚੱਕਦੀ ਹੈ, ਏਜੰਸੀਆਂ ਚੱਕਦੀਆਂ। ਸੋ ਇਸੇ ਤਰ੍ਹਾਂ ਨਰਮੇ ਕਪਾਹ ਤੇ ਹੋਣਾ ਚਾਹੀਦਾ, ਇਸੇ ਤਰ੍ਹਾਂ ਮੱਕੀ ਤੇ ਹੋਣਾ ਚਾਹੀਦਾ, ਇਸੇ ਤਰ੍ਹਾਂ ਦਾਲਾਂ ਤੇ ਹੋਣਾ ਚਾਹੀਦਾ, ਜਿਨ੍ਹਾਂ ਦੇ ਉੱਤੇ ਪਾਣੀ ਦੀ ਕੋਈ ਖਰਚਾ ਹੀ ਹੈ ਨਹੀਂਗਾ, ਨਾ ਦੇ ਬਰਾਬਰ ਹੀ ਹੈ। ਬਹੁਤ ਸਾਰੀਆਂ ਖੁਸ਼ਕ ਫਸਲਾਂ ਨੇ, ਤੁਸੀਂ ਉਹਨਾਂ ਨੂੰ ਦੇਖੋ, ਬਹੁਤ ਸਾਰੀਆਂ ਇਹੋ ਜਿਹੀਆਂ ਸਬਜ਼ੀਆਂ ਨੇ ਜਿਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ। ਹੁਣ ਮੈਨੂੰ ਇਹਦੇ ਬਾਰੇ ਪੱਕਾ ਤਾਂ ਨਹੀਂ ਪਤਾ, ਪਰ ਜਿਹੜੇ ਖੇਤੀ ਮਾਹਰ ਨੇ ਉਹ ਕਹਿੰਦੇ ਮਾਰਕਫੈਡ ਦਾ ਸਾਗ ਤੁਸੀਂ ਮਿਡਲ ਈਸਟ 'ਚ ਬਣਾ ਕੇ ਵੇਚੋ। ਮਾਰਕਫੈਡ ਇਸ ਤਰ੍ਹਾਂ ਦੀਆਂ ਕਿਸਾਨਾਂ ਤੋਂ ਪ੍ਰੋਡਕਟ ਲਵੇ ਤੇ ਵੇਚੋ ਤੁਸੀਂ। ਪਾਕਿਸਤਾਨ ਦੇ ਜ਼ਰੀਏ ਸਾਡਾ ਕਿੱਡਾ ਵਪਾਰ ਹੋ ਸਕਦਾ? ਉਹਨਾਂ ਨੂੰ ਕਿੰਨੀ ਲੋੜ ਆ, ਉੱਥੇ ਕਿੰਨੀ ਮਹਿੰਗਾਈ ਹੈ, ਸਾਨੂੰ ਉਹਨਾਂ ਦੀ ਕਿੰਨੀ ਲੋੜ ਆ। ਕਈ ਚੀਜ਼ਾਂ ਉੱਥੋਂ, ਜਿਪਸਮ ਉੱਥੋਂ ਸਸਤੀ ਆਉਂਦੀ ਹੈ, ਸੁੱਕੇ ਮੇਵੇ ਉੱਥੋਂ ਸਸਤੇ ਮਿਲਦੇ ਆ। ਹੁਣ ਪਰ ਅਸੀਂ, ਕਿਉਂਕਿ ਇਹ ਕੇਂਦਰ ਦੀ ਨੀਤੀ ਹੈ ਪੰਜਾਬ ਨੂੰ ਆਈਸੋਲੇਟ ਕਰਨ ਦੀ, ਪਰ ਅਸੀਂ ਸਮਝਦੇ ਥੋੜ੍ਹਾ ਇਹਨਾਂ ਗੱਲਾਂ ਨੂੰ। ਖੈਰ, ਇੱਥੇ ਹੁਣ ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ, ਦੁਨੀਆ ਭਰ ਦੀਆਂ ਅਹਿਮ ਖਬਰਾਂ ਦੀ ਜਾਣਕਾਰੀ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਮਿਲੂਗੀ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।